ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਜਨਵਰੀ 2 ਸਾਲ 2023 ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਵਰਡ ਕੈਲੀਫੋਰਨੀਆ ਬਾਬਤ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ, ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨ ਐਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 270 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਬੜੀ ਇੱਕ ਦਰਦਨਾਕ ਖਬਰ ਆ ਰਹੀ ਹੈ ਦਿੱਲੀ ਤੋਂ। ਦਿੱਲੀ ਦੇ ਵਿੱਚ ਇੱਕ ਕੁੜੀ ਦੇ ਨਾਲ ਫੇਰ ਦਰਿੰਦਗੀ ਕੀਤੀ ਗਈ ਹੈ ਤੇ ਕੁੜੀ ਨੂੰ ਕਈ ਕਿਲੋਮੀਟਰ ਤੱਕ ਕਾਰ ਦੇ ਨਾਲ ਘੜੀਸਿਆ ਗਿਆ ਜੀ। ਜੀ ਬਿਲਕੁਲ, ਵਾਕਿਆ ਦਰਦਨਾਕ ਮੌਤ ਮਿਲੀ ਹੈ ਇਸ ਕੁੜੀ ਨੂੰ। ਇਹਦੀ ਮੌਤ ਹੋ ਚੁੱਕੀ ਹੈ। ਇਸ ਕੁੜੀ ਦਾ ਨਾਮ ਅੰਜਲੀ ਸਿੰਘ ਸੀਗਾ ਜੀ। ਤੇ ਅਸੀਂ ਇਸ ਕਰਕੇ ਪਛਾਣ ਜਿਹੜੀ ਆ ਉਹ ਰਿਵੀਲ ਕਰ ਰਹੇ ਹਾਂ ਕਿਉਂਕਿ ਗੱਲ ਜਿਹੜੀ ਹੈ ਕਿ ਉਹ ਸ਼ਾਇਦ ਕਈਆਂ ਨੇ ਇਹ ਸਮਝ ਲੈਣਾ ਕਿ ਰੇਪ ਨਾਲ ਜੁੜੀ ਹੈ। ਹਾਲ ਦੀ ਘੜੀ ਰੇਪ ਦੀ ਕੋਈ ਪੁਸ਼ਟੀ ਨਹੀਂ ਹੈ, ਐਕਸੀਡੈਂਟਲ ਕੇਸ ਹੈ ਜੀ। ਇਸ ਕਰਕੇ ਜੇਕਰ ਕੋਈ ਐਸਾ ਵੈਸਾ ਮਾਮਲਾ ਪੁਸ਼ਟ ਹੋਇਆ ਹੁੰਦਾ ਤਾਂ ਅਸੀਂ ਕੋਈ ਵੀ ਪਛਾਣ ਜਿਹੜੀ ਉਹ ਜਨਤਕ ਨਾ ਕਰਦੇ। ਤਾਂ ਖੈਰ ਇਹ 20 ਕੁ ਸਾਲ ਦੀ ਕੁੜੀ ਸੀ। ਇਹਦਾ ਪਿਛੋਕੜ ਇਸ ਕਰਕੇ ਦੱਸਣਾ ਬਣਦਾ ਹੈ ਕਿਉਂਕਿ ਕੁਝ ਸਵਾਲਾਤ ਉੱਠਦੇ ਔਰ ਕੁੜੀਆਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਦੁਖਾਂਤਕ ਕਹਾਣੀ ਹੈ ਕਿ ਜਿਵੇਂ ਹੀ ਕੁਝ ਐਸਾ ਵੈਸਾ ਵਾਪਰਦਾ ਤਾਂ ਕੁਝ ਫਿਰ ਸਵਾਲ ਉਹਨਾਂ ਤੇ ਵੀ ਖੜੇ ਹੋ ਜਾਂਦੇ ਨੇ ਜੀ। ਮਸਲਾ ਨਿਰਭਇਆ ਦੇ ਮਾਮਲੇ 'ਚ ਵੀ ਸੀ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਸੀਗਾ ਕਿ ਇਹ ਰਾਤ ਨੂੰ ਕੀ ਕਰ ਰਹੀ ਸੀ। ਤਾਂ ਮਤਲਬ ਕਿ ਇੱਥੇ ਵੀ ਇਹ ਸਵਾਲ ਪੈਦਾ ਹੋਇਆ ਕਿ ਰਾਤ ਨੂੰ ਕੁੜੀ ਕੀ ਕਰ ਰਹੀ ਸੀ ਇੰਨੇ ਸਮੇਂ ਤੱਕ, ਕਿਉਂਕਿ ਇਹ ਜਿਹੜੇ ਬਲੈਨੋ ਗੱਡੀ ਦੇ ਸਵਾਰ ਸਨ ਇਹ 5 ਜਾਣੇ ਇਹ ਗ੍ਰਿਫਤਾਰ ਕਰ ਲਏ ਗਏ। ਸਾਰਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਮਨੋਜ ਮਿੱਤਲ, ਦੀਪਕ ਖੰਨਾ, ਮਿਤ ਖੰਨਾ, ਕ੍ਰਿਸ਼ਨ ਤੇ ਮਿੱਤਲ, ਇਹ ਪੰਜੇ ਹੀ ਮੁਲਾਜ਼ਮਤ ਕਰਦੇ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮਹਿਕਮਿਆਂ 'ਚ। ਤਾਂ ਖੈਰ ਇਹਨਾਂ ਨੇ ਨਵਾਂ ਸਾਲ ਮਨਾਇਆ ਸੀਗਾ। ਨਵਾਂ ਸਾਲ ਜਦੋਂ ਮਨਾ ਰਹੇ ਸੀਗੇ ਰਾਤ ਨੂੰ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਦਾਰੂ ਪੀਤੀ ਸੀਗੀ, ਹੋਸ਼ ਹੀ ਕੋਈ ਨਹੀਂ ਹੈ। ਤਾਂ ਮਤਲਬ ਕਿ ਇਹ ਕੁੜੀ ਜਿਹੜੀ ਸੀਗੀ ਬੇਸਿਕਲੀ ਕੀ ਹੈ ਕਿ ਜਿਵੇਂ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਸ਼ਾਦੀਆਂ ਜਿਹੜੀਆਂ ਇਵੈਂਟ ਮੈਨੇਜਮੈਂਟ ਜਿਹਨੂੰ ਆਪਾਂ ਕਹਿੰਦੇ ਆ ਤਾਂ ਕੰਪਨੀਆਂ ਸ਼ਾਦੀਆਂ ਕਰਵਾਉਂਦੀਆਂ ਨੇ, ਠੀਕ ਹੈ, ਉਹਦੇ ਤੇ ਇੱਕ ਮੂਵੀ ਵੀ ਬਣ ਚੁੱਕੀ ਹੈ। ਤਾਂ ਇਹ ਕੁੜੀ ਬੇਸਿਕਲੀ ਉਹ ਕੰਮ ਕਰਦੀ ਸੀ, ਅਸਿਸਟੈਂਟ ਸੀਗੀ ਕਿਸੇ ਦੇ ਨਾਲ, ਸਹਾਇਕ ਸੀਗੀ। ਤਾਂ ਇਹ ਮਤਲਬ ਕਿ ਆਪਦਾ ਕੰਮ ਕਰ ਨਿਬੇੜ ਕੇ ਰਾਤ ਨੂੰ ਆ ਰਹੀ ਸੀ। ਵੈਸੇ ਤੇ ਉਸ ਸਮੇਂ ਸਵੇਰ ਦਾ ਪਾਰ ਹੋ ਚੁੱਕਾ ਸੀਗਾ। ਇਹ ਗੱਲ ਜਿਹੜੀ ਆ ਉਹ 3 ਤੋਂ 4 ਦੇ ਦਰਮਿਆਨ ਦੱਸੀ ਜਾਂਦੀ ਆ। ਤੇ ਇਹਦਾ ਮਤਲਬ ਕਿ ਸਕੂਟਰ ਜਿਹੜਾ ਸਕੂਟੀ ਜਿਹਨੂੰ ਆਪਾਂ ਆਖਦੇ ਨੇ ਤਾਂ ਟੁੱਟੀ ਫੁੱਟੀ ਹਾਲਤ ਦੇ ਵਿੱਚ ਮਿਲਿਆ। ਦਰਅਸਲ ਕੀ ਹੈ ਕਿ ਇਸ ਕੁੜੀ ਨੂੰ ਇੱਕ ਰਾਹਗੀਰ ਨੇ ਦੇਖਿਆ ਕਿ ਲਾਸ਼ ਵਿੱਚ ਫਸੀ ਹੈ ਜਾਂ ਜਿਉਂਦਾ ਕੋਈ ਫਸਿਆ, ਉਹਨੂੰ ਤਾਂ ਇਹ ਲੱਗਿਆ। ਉਹਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਇਹ ਰੁਕੇ ਹੀ ਨਹੀਂ। ਉਹਨੇ ਇਹਨਾਂ ਨੂੰ ਫੋਲੋ ਵੀ ਕੀਤਾ ਤਾਂ ਇੱਕ ਉਹਦੀ ਕਾਲ ਗਈ ਕੰਟਰੋਲ ਰੂਮ 'ਚ, ਇੱਕ ਕਾਲ ਫਿਰ ਹੋਰ ਗਈ। ਮਤਲਬ ਕਿ ਇਹਨਾਂ ਨੇ ਗਾਂਹ ਜਾ ਕੇ ਯੂ ਟਰਨ ਮਾਰਿਆ। ਲਾਸ਼ ਉਦੋਂ ਵੀ ਵਿੱਚ ਫਸੀ ਸੀ, ਉਹ ਟਾਇਰ ਤੇ ਮਰਗਾੜ ਦਾ ਹੁੰਦਾ ਹੈ ਨਾ ਉਹ ਸਨ, ਇੱਥੇ ਫਸੀ ਸੀ ਉਹ। ਤਾਂ ਬਈ ਦੱਸਦੇ ਹੁਣ ਤਾਂ ਪੁਸ਼ਟੀ ਹੋਈ ਆ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਤਕਰੀਬਨ 14 ਕਿਲੋਮੀਟਰ ਤੀਕ ਇਹ ਘੜੀਸੀ ਗਏ ਨੇ। 14 ਕਿਲੋਮੀਟਰ ਬਹੁਤ ਲੰਮਾ ਫਾਸਲਾ ਹੋ ਜਾਂਦਾ ਹੈ। ਤਾਂ ਦੇਖੋ ਕਿ ਉਹ ਪਤਾ ਨਹੀਂ ਕਿੰਨੇ ਕੋਈ ਸ਼ਰਾਬੀ ਸਨ, ਕਿੰਨਾ ਕੋਈ ਮਿਊਜ਼ਿਕ ਉਹਨਾਂ ਨੇ ਸ਼ੋਰ ਛੱਪੇ ਵਾਲਾ ਚਲਾਇਆ ਸੀ, ਕਿਉਂਕਿ ਉਹ ਤਾਂ ਮੰਨਦੇ ਨਹੀਂ ਪਏ। ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ,
ਉਹ ਅੱਛਾ। ਸਾਨੂੰ ਨਹੀਂ ਪਤਾ ਲੱਗਿਆ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਨਾ ਨਵੀਆਂ, ਹਾਂਜੀ। ਉਹਨਾਂ ਦੀ ਮਤਲਬ ਕਿ ਨੰਬਰ ਪਲੇਟ ਕਿਤੇ ਵੀ ਦਿਸ ਗਈ ਤਾਂ ਨਾਲ ਦੀ ਨਾਲ ਟਰੇਸ ਹੋ ਜਾਂਦੀ ਹੈ ਗੱਡੀ, ਨਾਲ ਦੀ ਨਾਲ। ਜੀ 5 ਮਿੰਟਾਂ ਦਾ ਕੰਮ ਹੈ ਹੁਣ ਤਾਂ। ਹੂੰ ਸੋ ਉਹਨਾਂ ਨੇ ਨਾਲ ਦੀ ਨਾਲ ਟਰੇਸ ਕਰਕੇ ਇਹਨਾਂ ਨੂੰ ਫੜ ਲਿਆ ਵਾ। ਤੇ ਗੱਲ ਇਹ ਹੈ ਕਿ ਇਹ ਮੰਨ ਨਹੀਂ ਰਹੇ। ਇਹ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ। ਪਰ ਦੂਸਰੇ ਪਾਸੇ ਮਾਪੇ ਵੀ ਨਹੀਂ ਮੰਨ ਰਹੇ, ਕਿਉਂਕਿ ਦੇਖੋ ਬਹੁਤ ਹੀ ਬੇਦਰਦ, ਜਿੱਦਾਂ ਕਹ ਲਓ ਕਿ ਇਹਨਾਂ ਦੀ ਜਿਹੜੀ ਹਾਲਤ ਜਿਹੜੀ ਆਪਾਂ ਦੇਖੀਏ ਕਈ ਵਾਰ ਸਾਹਮਣੇ ਆਉਂਦੀ ਹੈ ਕਿ ਲਾਸ਼ ਨਾਲ ਏਦਾਂ ਹੋ ਗਿਆ ਜੀ, ਬੇਕਿਰਕੀ ਹੋ ਗਈ, ਏਦਾਂ ਹੋ ਗਈ। ਪਰ ਤੁਸੀਂ ਸੋਚੋ ਕਿ ਐਕਸੀਡੈਂਟ ਦੇ ਵਿੱਚ ਇਸ ਤਰ੍ਹਾਂ ਕੋਈ ਪਤਾ ਨਹੀਂ ਕਿੰਨਾ ਕੁ ਤੜਫਿਆ ਹੋਵੇਗਾ। ਇਹ ਸੋਚ ਕੇ ਵੇਖਣ ਵਾਲੀ ਗੱਲ ਹੈ ਕਿ ਇੰਨੀ ਜ਼ਿਆਦਾ ਭਿਆਨਕ ਮੌਤ ਆਈ ਹੈ ਕਿ ਹਿਸਾਬ ਲਾ ਲਓ ਕਿ ਹੱਡੀਆਂ ਬਾਹਰ ਆ ਗਈਆਂ, ਅੰਗ ਕੁਛ ਮਤਲਬ ਕਿ ਖਿਲਰ ਗਏ। ਬਹੁਤ ਹੀ ਬੁਰੀ ਤਰ੍ਹਾਂ ਉਹ ਕੁੜੀ ਵਿਚਾਰੀ ਮਰ ਗਈ, ਬਹੁਤ ਬੁਰੀ ਮੌਤ ਜਿੱਦਾਂ ਕਹਿ ਲਈਏ। ਤਾਂ ਫਿਰ ਹੁਣ ਜਿਹੜੇ ਹੈਗੇ ਨੇ ਇਹਨਾਂ ਦੇ ਮਾਪੇ, ਮਤਲਬ ਕਿ ਜੋ ਇਸ ਵੇਲੇ ਮ੍ਰਿਤਕ ਹੈ, ਇਹਦੇ ਮਾਪਿਆਂ ਦਾ ਕਹਿਣਾ ਇਹ ਹੈ, ਵੈਸੇ ਉਹਦੀ ਮਾਂ ਆਈ ਹੈ ਮੀਡੀਆ ਦੇ ਸਾਹਮਣੇ, ਕਿ ਬਈ ਸਾਡੀ ਕੁੜੀ ਦੇ ਤਨ ਤੇ ਇੱਕ ਵੀ ਕੱਪੜਾ ਕਿਉਂ ਨਹੀਂ ਹੈ ਜੀ। ਅਸੀਂ ਵੀ ਐਕਸੀਡੈਂਟ ਵੇਖੇ ਨੇ, ਠੀਕ ਹੈ, ਲੀੜੇ ਨਾਲ ਬਲੇਟੇ ਜਾਂਦੇ ਆ, ਤਾਂ ਤਨ ਤੇ ਲੀੜਾ ਕਿਉਂ ਨਹੀਂ ਹੈ? ਕਿਉਂਕਿ ਜਦੋਂ ਪੁਲਿਸ ਨੇ ਜਾ ਕੇ ਲਾਸ਼, ਦੇਖੋ ਹੁਣ 2 ਕਾਲਾਂ ਆ ਗਈਆਂ ਕੰਟਰੋਲ ਰੂਮ ਦੇ ਵਿੱਚ, ਪੁਲਿਸ ਦੀ ਭਾਦੀ ਬਣ ਗਈ। ਜਦੋਂ ਇਹਨਾਂ ਨੇ ਜਾ ਕੇ ਲਾਸ਼ ਵੇਖੀ ਹੈ ਤਾਂ ਵੈਸੇ ਦੱਸਦੇ ਕਿ ਕੁੜੀ ਦੀ ਔਨ ਦਾ ਸਪੌਟ ਹੀ ਮੌਤ ਹੋ ਗਈ, ਜਿੰਨਾ ਅੰਦਾਜ਼ਾ ਲਾਇਆ ਜਾ ਰਿਹਾ ਜੀ। ਇਹ ਜਦੋਂ ਗਏ ਨੇ ਕਹਿੰਦੇ ਕਿ ਲਾਸ਼ ਨਗਨ ਅਵਸਥਾ ਦੇ ਵਿੱਚ ਸੀ, ਕੋਈ ਕੱਪੜਾ ਹੈ ਨਹੀਂ। ਤਾਂ ਉਹ ਸਵਾਲ ਚੁੱਕ ਰਹੇ ਨੇ, ਉਹ ਤਾਂ ਜਤਾ ਰਹੇ ਨੇ ਇਸ ਗੱਲ ਦਾ ਸ਼ੱਕ ਕਿ ਕੁੜੀ ਨੂੰ ਸ਼ਾਇਦ ਰੇਪ ਕੀਤਾ ਗਿਆ, ਰੇਪ ਕਰਕੇ ਉਹਦਾ ਮਰਡਰ ਕੀਤਾ ਗਿਆ। ਮਤਲਬ ਕਿ ਉਹਨਾਂ ਦੇ ਸੋਚਣ ਦਾ ਜਾਂ ਸਮਝਣ ਦਾ ਇਸ ਘਟਨਾ ਨੂੰ ਇਹੋ ਨਜ਼ਰੀਆ ਹੈ ਕਿ ਕੁੜੀ ਨੂੰ ਸ਼ਾਇਦ ਰੇਪ ਕਰਕੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਗਿਆ। ਹੁਣ ਵੇਖੋ ਇਹ ਵੀ ਫਰਦਰ ਤਫਤੀਸ਼ ਦਾ ਮਾਮਲਾ ਹੈ, ਅੱਗੇ ਕੀ ਹੁੰਦਾ ਮਾਮਲਾ, ਕਿਸ ਦਿਸ਼ਾ ਵੱਲ ਵੱਧਦਾ ਹੈ। ਪਰ ਜੋ ਭਿਆਨਕਤਾ, ਕਿਉਂਕਿ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ, ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ ਖਬਰ, ਤਾਂ ਜੋ ਇਹ ਭਿਆਨਕਤਾ ਲੋਕਾਂ ਨੇ ਦੇਖੀ ਹੈ ਤਾਂ ਵਾਕਿਆ ਲੋਕ ਕੰਬ ਉੱਠੇ, ਸਹਿਰ ਉੱਠੇ ਆ ਕਿ ਐਸੇ ਲੋਕ ਵੀ ਹਨ। ਕਿਉਂਕਿ ਦੇਖੋ ਗੱਡੀ ਦੇ ਵਿੱਚ ਤਾਂ ਮਾੜੀ ਜੀ ਵੀ ਕੋਈ ਚੀਜ਼ ਲੱਗੇ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਕੋਈ ਚੀਜ਼ ਮਾੜੀ ਜੀ ਵੀ ਖੜਕ 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 ਕਰੇ ਤਾਂ ਉਸੇ ਵੇਲੇ ਸਿਆਣੇ ਡਰਾਈਵਰ ਨੂੰ ਤਾਂ ਇੱਕ ਸਕਰੂਪ ਢਿੱਲੇ ਦੀ ਵੀ ਆਵਾਜ਼ ਆ ਜਾਂਦੀ ਹੈ। ਇਹ ਹੁਣ ਕਿਹੋ ਜੀ ਹਾਲਤ ਦੇ ਵਿੱਚ ਹੋਣਗੇ, ਤੁਸੀਂ ਅੰਦਾਜ਼ਾ ਲਾ ਲਓ। ਔਰ ਜੋ ਇਹ ਬੋਲ ਰਿਹਾ ਕਿ ਉਹਦੇ ਤੇ ਯਕੀਨ ਕੀਤਾ ਜਾ ਸਕਦਾ, ਇਹ ਵੀ ਵੱਡਾ ਸਵਾਲ ਹੈ। ਕਿਉਂਕਿ ਕੋਸ਼ਿਸ਼ ਤੇ ਇਹੀ ਰਹੇਗੀ ਨਾ ਕਿ ਐਕਸੀਡੈਂਟਲ ਕੇਸ ਬਣ ਜਾਵੇ, ਤੇ ਉਹਦੇ ਵਿੱਚ ਤੁਹਾਨੂੰ ਪਤਾ ਕਿ ਥੋੜੇ ਜਿਹੇ ਕਾਨੂੰਨ ਨਰਮ ਨੇ। ਖੈਰ, ਇਹ ਮੁੱਦਾ ਸਿਆਸਤ ਦੇ ਵਿੱਚ ਵੀ ਕਾਫੀ ਭਖਿਆ ਹੈ। ਆਮ ਆਦਮੀ ਪਾਰਟੀ ਦੇ ਕੁਝ ਕਾਰਕੁਨ ਜਿਹੜੇ ਨੇ, ਇਹਨਾਂ ਨੇ ਅੱਜ LG ਦੇ ਘਰਾਓ ਦਾ ਬਣਾਇਆ ਸੀਗਾ ਪ੍ਰੋਗਰਾਮ, ਉੱਥੇ ਪਾਣੀ ਦੀਆਂ ਵਾਸ਼ੜਾਂ ਵੱਜੀਆਂ ਨੇ। ਸਵਾਤੀ ਮਾਲੀਵਾਲ ਜਿਹੜੇ ਕਿ ਹੈਗੇ ਨੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ, ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਵਾ। ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਮੰਗ ਕੀਤੀ ਹੈ ਕਿ ਸਖਤ ਸਜ਼ਾ ਦੇਣੀ ਚਾਹੀਦੀ ਹੈ। ਔਰ ਜਿਵੇਂ ਹੀ ਆਪਾਂ ਜੁੜਨ ਲੱਗੇ ਸੀਗੇ ਲਾਈਨ ਤੇ, ਤਾਂ ਉਸ ਤੋਂ ਪਹਿਲਾਂ ਇੱਕ ਝਲਕਾਰਾ ਪਿਆ ਹੈ ਖਬਰ ਦਾ। ਤਾਂ ਇਹਦੇ ਵਿੱਚ ਹੁਣ ਇਹ ਆ ਕਿ ਅਮਿਤ ਸ਼ਾਹ ਜੀ ਨੇ ਵੀ ਇਸ ਸਾਰੇ ਮਾਮਲੇ ਦੇ ਮੁਤਲਕ ਜਿਹੜੀ ਰਿਪੋਰਟ ਹੈ ਉਹ ਤਲਬ ਕਰ ਲਈ ਹੈ। ਹਾਂਜੀ, ਬਿਲਕੁਲ। ਤੇ ਮਿੰਟੂ ਜੀ, ਜਿਹੜੀਆਂ ਖਬਰਾਂ ਤੋਂ ਹੋਰ ਜਾਣਕਾਰੀਆਂ ਹਾਸਲ ਹੋਈਆਂ ਨੇ, ਉਹਨਾਂ ਦੇ ਵਿੱਚ ਇਹ ਵੀ ਹੈ ਵੀ 7 ਜੀਆਂ ਦਾ ਇਕੱਲੀ ਦੇ ਸਿਰ ਭਾਰ ਸੀਗਾ, ਇਹਦੇ 7 ਜੀਆਂ ਦਾ ਸਹਾਰਾ ਸੀ ਇਹ ਕੁੜੀ। ਹਾਂਜੀ, 5 ਭੈਣ ਭਾਈ ਸਨ। ਹਾਂਜੀ, ਤੇ ਪਿਛਲੇ ਦਿਨੀ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਇਕੱਲੀ ਵਿਚਾਰੀ ਘਰ ਨੂੰ ਚਲਾ ਰਹੀ ਸੀ, ਔਰ ਜੁਝਾਰੂ ਉਹੀ ਹੈ ਨਾ, ਮਿਹਨਤ ਕਰਕੇ ਕੁੜੀ ਆ ਰਹੀ ਸੀਗੀ ਵਾਪਸ ਜੀ, ਟੌਪ ਦੇ, ਮਤਲਬ ਕਿ ਕੰਮ ਕਰਦੀ ਸੀ। ਹੁਣ ਦੇਖੋ ਰਾਤ ਨੂੰ ਕੋਈ ਬੱਚਾ 20 ਸਾਲ ਦਾ ਬਾਹਰ ਰਹਿੰਦਾ, ਕੰਮ ਕਰਦਾ, ਤਾਂ ਤੁਸੀਂ ਸਮਝ ਸਕਦੇ ਹੋ। ਨਹੀਂ ਤਾਂ ਅਸੀਂ ਇਸ ਉਮਰ ਦੇ ਵਿੱਚ ਬੱਚੇ ਨੂੰ ਕਿੱਥੇ ਛੱਡਦੇ ਆ, ਕੁਝ ਮਜਬੂਰੀਆਂ ਹੁੰਦੀਆਂ ਤਦੇ ਹੀ ਹੈ ਨਾ, ਨਹੀਂ ਤਾਂ 20 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ ਜੀ। ਬਿਲਕੁਲ। ਮਿੰਟੂ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਪੰਜਾਬ ਦੀ ਸਿਆਸਤ ਦਾ। ਮੈਡੀਕਲ ਕਾਲਜ ਦੇ ਮਾਮਲੇ ਦੇ ਵਿੱਚ ਸਰਕਾਰ ਤੇ ਅਕਾਲੀ ਦਲ ਆਮੋ ਸਾਹਮਣੇ ਆਏ ਨੇ। ਕੱਲ ਪਰਸੋਂ ਸ਼ਾਇਦ ਭਗਵੰਤ ਮਾਨ ਨੇ ਵੀ ਅਕਾਲੀ ਦਲ ਉੱਤੇ ਤਿੱਖੇ ਨਿਸ਼ਾਨੇ ਸਾਧੇ ਸੀ, ਖਾਸ ਕਰਕੇ 2 ਪਰਿਵਾਰਾਂ ਤੇ, ਬਾਦਲ ਤੇ ਢੀਂਡਸਾ ਪਰਿਵਾਰ ਤੇ। ਜੀ ਹਾਂਜੀ, ਦੇਖੋ ਇਹਦਾ ਦਾ ਜਿਹੜਾ ਮਾਮਲਾ ਹੈ ਉਹ ਇਸੇ ਪ੍ਰੈਸ ਕਾਨਫਰੰਸ ਤੋਂ ਹੀ ਅੱਗੇ ਵਧਿਆ ਨਾ, ਕਿਉਂਕਿ ਇਹਨਾਂ ਨੇ ਨਾਮ ਲੈ ਕੇ ਆਖਿਆ ਸੀਗਾ ਕਿ ਦੋਵੇਂ ਪਰਿਵਾਰ ਇਸ ਵੇਲੇ ਅੜਿੱਕਾ ਢਾ ਰਹੇ ਆ। ਤੇ ਇਸ ਤੋਂ ਬਾਅਦ ਫਿਰ ਹੁਣ ਅਕਾਲੀ ਦਲ ਬਾਦਲ ਵੀ ਹਰਕਤ ਦੇ ਵਿੱਚ ਆ ਗਿਆ ਹੈ, ਤਾਂ ਉਹਨਾਂ ਨੇ ਵੀ ਜਵਾਬ ਦੇਣ ਦਾ ਜਿਹੜਾ ਉਹ ਮਨ ਬਣਾਇਆ। ਤਾਂ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਹੈ
ਇਸ ਵੇਲੇ ਤੱਕ ਅਮੁੱਕ ਬਹਿਸ। ਤਾਂ ਇਹਨਾਂ ਨੇ ਕੀ ਕਿਹਾ ਹੈ, ਇਹ ਕਹਿੰਦੇ ਆ ਕਿ ਦੇਖੋ ਜੇ ਸਾਰਾ ਕੁਝ ਕਰਨਾ, ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਚੈਨਲ ਦੇ ਥਰੂ ਆਓ। ਉਹ ਕਿੱਦਾਂ ਆਓ, ਉਹ ਆਪਾਂ ਅੱਗੇ ਗੱਲ ਕਰ ਲੈਂਦੇ ਆ। ਤੇ ਜੋ ਇਹਨਾਂ ਨੇ ਸਫਾਈ ਦਿੱਤੀ ਆ, ਜਾਂ ਕਹ ਲਓ ਆਪਣੇ ਤਰਕ ਜਿਹੜੇ ਨੇ ਉਹ ਦਿੱਤੇ ਨੇ, ਕਿਉਂਕਿ ਦੋਸ਼ ਇਹਨਾਂ ਨੇ ਲਾ ਦਿੱਤੇ ਕਿ ਇਹ ਅਕਾਲੀ ਦਲ ਵਾਲੇ ਜਾਂ ਕਹ ਲਓ ਕਿ ਦੋ ਫੈਮਲੀਆਂ ਵਾਲੇ ਇਹ ਅੜਿੱਕਾ ਡਾ ਰਹੇ ਨੇ। ਵੈਸੇ ਤਾਂ ਦੇਖੋ ਆਪਾਂ ਵੀ ਚਾਹੁੰਦੇ ਆ ਇਸ ਤਰ੍ਹਾਂ ਦੇ ਮੈਡੀਕਲ ਕਾਲਜ ਬਣ, ਪੜ੍ਹਾਈ ਵੀ ਹੋਵੇ, ਇਲਾਜ ਵੀ ਹੋਵੇ, ਇਹ ਤਾਂ ਸਾਰੇ ਇਲਾਕਿਆਂ ਦੇ ਵਿੱਚ ਹੋ ਜਾਣ ਤੇ ਬਿਹਤਰ ਆ, ਕਿਉਂਕਿ ਬਿਮਾਰੀਆਂ ਤੇ ਹੈ ਬਿਮਾਰੀਆਂ ਦਾ ਤਾਂ ਹੁਣ ਕੋਈ ਅੰਤ ਹੀ ਨਹੀਂ ਇਸ ਟਾਈਮ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ, ਇਹਨਾਂ ਦੇ ਬਹੁਤ ਤੇਜ਼ਧਾਰ ਬੁਲਾਰੇ ਹੈਗੇ ਨੇ ਉਸੇ ਏਰੀਏ ਦੇ, ਵਿਨਰਜੀਤ ਸਿੰਘ ਗੋਲਡੀ। ਹਾਂਜੀ, ਇਹਨਾਂ ਨੇ ਕਿਹਾ ਹੈ ਕਿ ਸਾਲ 1964 ਦੀ ਇਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਹੈ ਕਿ ਇਹ 3 ਪਿੰਡਾਂ ਦੀ ਜ਼ਮੀਨ ਹੈ। ਠੀਕ ਹੈ ਜੀ। ਜਿਹੜਾ ਮਸਤੂਆਣਾ ਅੰਗੀਠਾ ਸਾਹਿਬ ਗੁਰਦੁਆਰਾ ਹੈ ਨਾ, ਉਹ ਕਹਿੰਦੇ ਕਿ 3 ਪਿੰਡਾਂ ਦੀ ਜ਼ਮੀਨ ਆ। ਉਹ 3 ਪਿੰਡਾਂ ਦੀ ਜਾਇਦਾਦ ਕਿਹੜੇ ਆ? ਬਹਾਦਰਪੁਰ ਆ, ਬਡਰੁੱਖਾ ਬੇਦਲ ਦਾ ਪਿੰਡ ਬਡਰੁੱਖਾ ਤੇ ਨਾਲ ਹੀ ਆ। ਮਤਲਬ ਕਿ ਜੇ ਤੁਸੀਂ ਆਪਾਂ ਤਾਂ ਲੰਘਦੇ ਰਹਿੰਦੇ ਇਸ ਏਰੀਏ ਨੂੰ, ਜੇ ਕੋਈ ਨਹੀਂ ਗਿਆ ਤਾਂ ਮਸਤੂਆਣਾ ਸਾਹਿਬ ਤੋਂ ਕਿਲੋਮੀਟਰ ਗਾਂ ਬਡਰੁੱਖਾ ਸ਼ੁਰੂ ਹੋ ਜਾਂਦਾ ਹੈ। ਤੇ ਇੱਕ ਪਿੰਡ ਆ ਤੁੱਗਾ, ਤੇ ਜਿਹੜਾ ਇਹ ਬਹਾਦਰਪੁਰ ਆ, ਇਹ ਮਸਤੂਆਣਾ ਤੋਂ ਥੋੜਾ ਜਿਹਾ ਹਟਵਾ ਪਿੱਛੇ ਆ। ਜੀ, ਕੋਈ ਜ਼ਿਆਦਾ ਦੂਰ ਨਹੀਂ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਇਹਨਾਂ ਦੀ ਸਾਰੇ ਦੀ ਲੋਕੇਸ਼ਨ ਬਣ ਗਈ ਹੈ। ਕਹਿੰਦੇ ਕਿ 4 ਸਤੰਬਰ 1964 ਨੂੰ ਸਿੱਖ ਗੁਰਦੁਆਰਾ ਐਕਟ ਦੀ ਧਾਰਾ 7(3) ਦੇ ਤਹਿਤ ਨੋਟੀਫਿਕੇਸ਼ਨ ਨੰਬਰ 1400 ਹੋਏ ਸੀ। ਜੀ, ਠੀਕ ਹੈ ਜੀ। ਇਸ ਜ਼ਮੀਨ ਤੇ ਇਹ ਜ਼ਮੀਨ ਜਿਹੜੀ ਐਸਜੀਪੀਸੀ ਦੇ ਅਧੀਨ ਆਉਂਦੀ ਹੈ, ਤੇ ਇਹਦੇ ਸਾਂਭ ਸੰਭਾਲ ਦੇ ਜਿਹੜੇ ਜਿੰਨੇ ਵੀ ਮਤਲਬ ਜ਼ਿੰਮੇਵਾਰੀ ਵਾਲੇ ਕੰਮ ਆ, ਉਹ ਸਾਰੇ ਕਮੇਟੀ ਦੇ ਕੋਲ ਹੀ ਆ। ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇੱਕ ਵਿਅਕਤੀ ਨੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਦੇ ਵਿੱਚ ਕੇਸ ਕੀਤਾ ਸੀ। ਇਹ ਇੰਟਰਸਟਿੰਗ ਹੈ। ਕਹਿੰਦੇ ਕਿ ਲਾਲ ਸਿੰਘ, ਹੁਣ ਇਹਨਾਂ ਨੇ ਨਾਮ ਵੀ ਦੱਸਿਆ ਕਿ ਲਾਲ ਸਿੰਘ ਨਾਮੀ ਵਿਅਕਤੀ ਨੇ ਕੇਸ ਕੀਤਾ ਸੀ। ਇਹ ਕੇਸ ਖਾਰਜ ਹੋ ਗਿਆ। ਫਿਰ ਟਰਸਟ ਦੇ ਚੇਅਰਮੈਨ ਖੁਸ਼ਹਾਲਪਾਲ ਸਿੰਘ, ਉਹਨਾਂ ਵੱਲੋਂ ਟਰਸਟ ਦੇ ਕੇਸ ਕਰਕੇ ਇਹ ਟ੍ਰਿਬਿਊਨਲ ਦੇ ਕੋਲ ਗਿਆ ਸੀਗਾ। ਤੇ ਗੋਲਡੀ ਨੇ ਅੱਗੇ ਜਿਹੜੀ ਗੱਲ ਦੱਸੀ ਹੈ, ਉਹਨੇ ਕਿਹਾ ਕਿ ਹਾਈ ਕੋਰਟ ਦਾ ਸਟੇ ਕੇਵਲ ਪੋਜੀਸ਼ਨ ਦੇ ਲਈ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਰਜਿਸਟਰੀ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਮ ਹੈ ਤਾਂ ਇਹ ਜ਼ਮੀਨ ਅੱਗੇ ਦਾਨ ਕਿਵੇਂ ਦਿੱਤੀ ਜਾ ਸਕਦੀ ਹੈ? ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਗੁਰਦੁਆਰੇ ਹੁੰਦੇ ਆ, ਉਹ ਜਿਹੜਾ ਕਮੇਟੀ ਦਾ ਐਕਟ ਆ ਉਹਦੇ ਮੁਤਾਬਕ ਕਮੇਟੀ ਦੇ ਅਧੀਨ ਹੀ ਆਉਂਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੀ ਜਿਹੜੀ ਕੁੰਡੀ ਹੈ, ਇਹਨੂੰ ਆਪਾਂ ਚਲੋ ਬਹੁਤੀਆਂ ਬਰੀਕੀਆਂ 'ਚ ਨਹੀਂ ਜਾਂਦੇ, ਇਹਨਾਂ ਨੇ ਤਾਂ ਕਾਫੀ ਬਰੀਕੀ ਦੇ ਨਾਲ ਗੱਲ ਰੱਖੀ ਹੈ। ਜੇ ਇਹਨੂੰ ਆਪਾਂ ਇਦਾਂ ਸਮਝ ਲਈਏ ਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜ਼ਮੀਨ ਗੁਰਦੁਆਰੇ ਦੀ ਹੈ, ਐਸਜੀਪੀਸੀ ਦੇ ਕੰਸੈਂਟ ਤੋਂ ਬਗੈਰ ਨਹੀਂ ਦਿੱਤੀ ਜਾ ਸਕਦੀ। ਦੂਜਾ ਪੁਆਇੰਟ ਹੋ ਗਿਆ। ਤੀਜਾ ਇਹ ਹੋ ਗਿਆ, ਉਹ ਕਹਿੰਦੇ ਕਿ ਜੇ ਦਾਨ ਵੀ ਦੇਣੀ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਮੈਡੀਕਲ ਕਾਲਜ ਨਾ ਬਣੇ, ਪਰ ਗੱਲ ਇਹ ਹੈ ਕਿ ਜੇ ਗੁਰਦੁਆਰਾ ਸਾਹਿਬ ਦੀ ਵੀ ਹੈ ਤਾਂ ਇਹ ਦਾਨ ਅੱਗੇ ਨਹੀਂ ਕੀਤੀ ਜਾ ਸਕਦੀ। ਇਹ ਪੁਆਇੰਟ ਵਾਜਬ ਹੈ। ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਦੀ ਯੂਨੀਵਰਸਿਟੀ ਦਾ ਰੌਲਾ ਪਿਆ ਸੀ, ਉਦੋਂ ਵੀ ਇਹੀ ਨੁਕਤਾ ਆਇਆ ਸੀਗਾ ਨਾ ਸਾਹਮਣੇ। ਜੀ। ਉਹ ਗੁਰਦੁਆਰਾ ਸਾਹਿਬ ਜਿਹੜਾ ਕਿ ਉਹ ਆ ਗਿਆ ਇਹਨਾਂ ਦੇ ਹਦੂਦ ਦੇ ਅੰਦਰ, ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਗਾ ਤੁਸੀਂ ਏਦਾਂ ਨਹੀਂ ਲੈ ਸਕਦੇ, ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਨਾਮ ਹੋ ਚੁੱਕੀ ਸੀ ਜ਼ਮੀਨ। ਉਹਦੇ ਚ ਵੀ ਆਪਾਂ ਇਹ ਨੁਕਤਾ ਪੜਿਆ ਤੇ ਵਿਚਾਰਿਆ ਵੀ ਆ। ਤਾਂ ਇਹਨਾਂ ਦੇ ਇਹ ਨੁਕਤੇ ਨੇ, ਤੇ ਜੋ ਇਧਰੋਂ ਗੱਲਬਾਤ ਸੀ ਉਹ ਤਾਂ ਤੁਸੀਂ ਸੁਣੀ ਲਈ ਹੋਣੀ ਆ ਕਿ ਇਹਨਾਂ ਨੇ ਸੀਐਮ ਸਾਹਿਬ ਹੋਰਾਂ ਨੇ ਇਲਜ਼ਾਮ ਲਾਏ ਸਨ ਕਿ ਬਈ ਇਹ ਖਰਾਬ ਕਰਦੇ ਪਏ ਆ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਚਲੋ ਜੋ ਵੀ ਹੈ, ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਹ ਚੈਨਲ ਦੱਸ ਰਹੇ ਨੇ ਕਿ ਇਸ ਚੈਨਲ ਦੇ ਥਰੂ ਆਓ ਬਈ ਗੱਲਬਾਤ ਕਰ ਲਓ, ਮਤਲਬ ਕਿ ਲਿਖਤੀ ਤੁਸੀਂ ਐਸਜੀਪੀਸੀ ਨੂੰ ਕਹੋ, ਤੇ ਉਹਦੇ ਬਾਅਦ ਫਿਰ ਜ਼ਮੀਨ ਦਾ ਜਿਹੜਾ ਵੀ ਹੈ ਜੋ ਵੀ ਮਾਮਲਾ ਹੈਗਾ ਉਹ ਸੌਟ ਹੋ ਜਾਏਗਾ। ਤੇ ਠੀਕ ਆ, ਚਲੋ ਜੇ ਕੋਈ ਫਾਰਮੈਲਿਟੀ ਰਹਿੰਦੀ ਆ, ਤੇ ਦੇਖੋ ਹੁਣਾ ਤਾਂ ਸਾਰਾ ਕੁਝ ਪੰਜਾਬ ਦੇ ਲਈ ਆ ਨਾ, ਜੇ ਕੋਈ ਭਲਾ ਹੁੰਦਾ ਹੈ ਤਾਂ ਪੰਜਾਬ ਦਾ ਹੀ ਹੈ। ਜੀ ਬਿਲਕੁਲ। ਫਿਰ ਇਹਦੇ ਵਿੱਚ ਰੇੜਕਾ ਨਹੀਂ ਪਾਉਣਾ ਚਾਹੀਦਾ। ਜੇ ਕਿਤੇ ਵੀ ਕੋਈ ਸਮੱਸਿਆ ਤੇ ਝੁਕਣਾ ਸਿੱਖੋ, ਝੁਕਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਕਿਸੇ ਦੀ ਵੀ ਮਤਲਬ ਕਿ ਇਹ ਮਨਸ਼ਾ ਹੈ ਕਿ ਮੈਂ ਆ ਤੇ ਫਲਾਣਾ ਚੁੱਕੇ ਤੇ ਫਲਾਣਾ ਚੁੱਕੇ, ਜਾਂ ਉਹਦੇ ਨੰਬਰ ਘਟ ਜਾਣ, ਮੇਰੇ ਵੱਧ ਜਾਣ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜਿੱਥੇ ਵੀ ਲੱਗਦਾ ਸਰਕਾਰ ਨੂੰ ਲੱਗਦਾ ਤੇ ਸਰਕਾਰ ਪੇਸ਼ਕਸ਼ ਕਰੇ ਕਿ ਆਓ ਬਾਈ ਟੇਬਲ ਤੇ ਆ ਜੰਨੇ ਆਪਾਂ, ਤੇ ਜੇ ਇਧਰੋਂ ਲੱਗਦਾ ਕਿਸੇ ਨੂੰ ਇਹ ਪੇਸ਼ਕਸ਼ ਕਰ ਦੇਣ ਕਿ ਅਸੀਂ ਇਸ ਮਾਮਲੇ ਦਾ ਬਈ ਵਿੱਚ ਪੈ ਕੇ ਹੱਲ ਕਰਵਾ ਦਿੰਦੇ ਹਾਂ, ਤਾਂ ਖੈਰ ਦੇਖਦੇ ਹਾਂ ਕਿ ਕੀ ਬਣਦਾ। ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹੀ ਹਾਂ ਕਿ ਜਦੋਂ ਵੀ ਸਾਡੇ ਕੋਈ ਵੀ ਇਸ ਤਰ੍ਹਾਂ ਦੇ ਕਾਰਜ ਹੋਣੇ ਹੁੰਦੇ ਆ ਨਾ, ਕੋਈ ਨਾ ਕੋਈ ਡਿੱਕਾ ਲੈ ਜਾਂਦਾ ਹੈ।
ਆਪਣੇ ਆਪ ਹੀ ਪੈ ਜਾਂਦਾ ਹੈ। ਜ਼ਮੀਨ ਦਾ ਮਾਮਲਾ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਐਸਾ ਹੈ ਕਿ ਜਦੋਂ ਆਪਾਂ ਉਦਯੋਗ ਦੀ ਗੱਲ ਕਰਦੇ ਹਾਂ ਉਦੋਂ ਇਹੀ ਹੁੰਦਾ ਹੈ ਕਿ ਸਾਡੇ ਇੱਥੇ ਜ਼ਮੀਨ ਬਹੁਤ ਮਹਿੰਗੀ ਹੈ ਤੇ ਜ਼ਮੀਨ ਐਕਵਾਇਰ ਕਰਨ ਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੜਿੱਕਾ ਰਹਿੰਦਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਾਬਕਾ ਮੰਤਰੀ ਸਿੱਧੂ ਤੇ ਕੱਸਿਆ ਸ਼ਿਕੰਜਾ ਜੀ। ਹਾਂਜੀ, ਸਾਬਕਾ ਮੰਤਰੀ ਵੈਸੇ ਤੇ ਦੋ ਸਿੱਧੂ ਸੀਗੇ ਨਾ, ਇੱਕ ਜੀ ਤੇ ਨਵਜੋਤ ਸਿੰਘ ਸਿੱਧੂ ਤੇ ਦੂਸਰੇ ਸਨ ਬਲਵੀਰ ਸਿੰਘ ਸਿੱਧੂ। ਹਾਂਜੀ ਤਾਂ ਬਲਵੀਰ ਸਿੰਘ ਸਿੱਧੂ ਕਿਉਂਕਿ ਇੱਕ ਤੇ ਪਹਿਲਾਂ ਹੀ ਜੇਲ੍ਹ 'ਚ ਬੈਠਾ ਹੈ, ਉਹਦੇ ਤੇ ਕੀ ਸਿਕੰਜਾ ਕੱਸਿਆ ਜਾਣਾ ਹੈ, ਤਾਂ ਬਲਵੀਰ ਸਿੰਘ ਸਿੱਧੂ ਤੇ ਸਿਕੰਜਾ ਦੱਸਦੇ ਆ ਕਿ ਕੱਸਿਆ ਜਾ ਸਕਦਾ ਹੈ। ਜੀ ਪਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਇਹਦੇ ਛੋਟੇ ਭਰਾ ਤਾਂ ਜੀਤੀ ਦੀ ਤਾਂ ਮੈਂਬਰਸ਼ਿਪ ਆ 2 ਦਿਨ ਪਹਿਲਾਂ ਹੀ ਚਲੇ ਗਏ ਸੀ, ਮੇਅਰਸ਼ਿਪ ਵੀ ਗਈ ਚਲੀ, ਮੇਅਰ ਵੀ ਨਹੀਂ ਰਹੇ। ਜੀ ਤਾਂ ਗੱਲ ਇਹ ਹੈ ਕਿ ਹੁਣ ਦੱਸਦੇ ਆ ਕਿ ਕੁਝ ਜ਼ਮੀਨ ਜਿਹੜੀ ਹੈ ਸ਼ਾਇਦ ਇੱਕ ਕੰਪਨੀ ਹੈ ਲੈਂਡ ਚੈਸਟਰ ਨਾਮ ਦੀ, ਇਹਦੇ ਵੱਲੋਂ 70 ਕਿੱਲੇ ਜ਼ਮੀਨ ਖਰੀਦੀ ਗਈ ਆ। ਹੁਣ ਇਹਦੀ ਪੜਤਾਲ ਸਟਾਰਟ ਕੀਤੀ ਗਈ ਆ। ਵੈਸੇ ਜੇ ਤੁਸੀਂ ਵੇਖੋਗੇ ਤਾਂ ਵਿਜੀਲੈਂਸ ਨੂੰ ਇਹ ਵੀ ਕਿਹਾ ਗਿਆ ਕਿ ਲੀੜਾ ਲੱਤਾ ਢੰਗ ਦਾ ਪਾਇਆ ਕਰੋ। ਹੁਣ ਕਿਉਂਕਿ ਵਿਜੀਲੈਂਸ ਸੁਰਖੀਆਂ 'ਚ ਹੀ ਬੜੀ ਰਹਿੰਦੀ ਹੈ, ਕੀ ਕਰੀਏ ਜੀ। ਤਾਂ ਇਹਨਾਂ ਨੇ ਨਾਲ ਹੁਣ ਦੱਸਦੇ ਆ ਕਿ ਜਨਵੇਜਾ ਸਿੰਘ ਸੇਖੋਂ ਦੀ ਵੀ ਜਾਇਦਾਦ ਦੀ ਪੈਮਾਇਸ਼ ਦੀ ਕਿਤੇ ਨਾ ਕਿਤੇ ਕਾਰਵਾਈ ਜਿਹੜੀ ਉਹ ਆਰੰਭੀ ਹੋਈ ਜੀ। ਤਾਂ ਲੱਗਦੇ ਹੱਥ ਹੁਣ ਇਹਨਾਂ ਨੇ ਇੱਧਰ ਵੀ ਆਖਿਆ ਕਿ ਝਾਕ ਕੇ ਦੇਖ ਲਈਏ ਕੀ ਬਣਦਾ। ਤਾਂ ਇਹਦੇ ਵਿੱਚ 70 ਕਿੱਲਿਆਂ ਦਾ ਮਾਮਲਾ ਹੈ। ਹੁਣ ਦੇਖੋ ਕਿ ਕੀ ਜਵਾਬ ਆਉਂਦੇ ਆ, ਕਿਉਂਕਿ ਇਹਦੇ ਵਿੱਚ ਤਾਂ ਸਾਰੀ ਪੁੱਛ ਪੜਤਾਲ ਹੋਏਗੀ ਨਾ ਕਿ ਤੁਹਾਡੀ ਆਮਦਨ ਕਿੰਨੀ ਆ, ਇਹ ਜਾਇਦਾਦ ਕਿੰਨੇ ਦੀ ਆ, ਕੀ ਉਹਦੇ ਵਿੱਚ ਖੱਪਾ ਹੈ। ਪਰ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਸਨ ਤਾਂ ਸਿਹਤ ਮੰਤਰੀ ਦੇ ਹੁੰਦਿਆਂ ਇੱਕ ਜ਼ਮੀਨ ਹੋਰ ਸੀ ਬਲੌਂਗੀ ਵਾਲੀ, ਤੁਹਾਨੂੰ ਯਾਦ ਹੋਏਗਾ ਸ਼ਾਇਦ ਕਿ ਟਰਸਟ ਬਣਾ ਕੇ ਉਹ ਜ਼ਮੀਨ ਜਿਹੜੀ ਪੰਚਾਇਤ ਤੋਂ ਗਊਸ਼ਾਲਾ ਵਾਸਤੇ ਲਈ ਗਈ ਸੀ, ਉਹਦਾ ਵਿਵਾਦ ਵੀ ਬੜਾ ਭਖਿਆ ਸੀਗਾ। ਪਰ ਇਹ ਵਿਵਾਦ ਉਹਦੇ ਤੋਂ ਹਟਵਾ ਆਇਆ ਹੈ ਜੀ। ਵੈਸੇ ਤੇ ਵਿਵਾਦਾਂ ਦੀ ਜੇ ਕਹਾਣੀ ਛੇੜੀਏ, ਇੱਕ ਤਾਂ ਨਾ ਵੈਸੇ ਮੈਨੂੰ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਸਲਾਹਕਾਰ ਆ ਜਾਂ ਜਿਹੜੀ ਇਹਨਾਂ ਦੀ ਥਿੰਕ ਟੈਂਕ ਦੇ ਵਿੱਚ ਟੀਮ ਹੈ ਸਾਰੀ, ਜਿਹੜੇ ਸੋਚਦੇ ਵਿਚਾਰਦੇ ਨੇ ਜੀ ਜੀ, ਉਹਨਾਂ ਤੇ ਕਈ ਵਾਰ ਬੜਾ ਕਹਿ ਲਓ ਕਿ ਜਿੱਦਾਂ ਹੈਰਾਨੀ ਵਾਲਾ ਕੰਮ ਹੁੰਦਾ ਹੈ ਕਿ ਬਈ ਜਦੋਂ ਹੁਣ ਇਹੋ ਜਿਹੇ ਮਾਮਲੇ ਦੇ ਵਿੱਚ ਤੁਸੀਂ ਜਾਂਚ ਪੜਤਾਲ ਸ਼ੁਰੂ ਕਰ ਰਹੇ ਹੋ ਤਾਂ ਜਿਹੜੇ ਮਾਮਲੇ ਬਹੁਤ ਵੱਡੇ ਪਏ ਨੇ ਇਹਨਾਂ ਆਗੂਆਂ ਦੇ, ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਚੋਰੀ ਕੀਤੀ ਆ, ਪਰ ਗੱਲ ਤੇ ਇਹ ਹੈ ਨਾ ਪ੍ਰਵੀਨ ਜੀ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਪਿੱਛੇ ਮੁੜ ਕੇ ਖਾਸ ਤੌਰ ਤੇ ਜਿਹੜੀ ਉਹ ਜਿਬ ਦੇ ਥੱਲੇ ਰੱਖਣ ਵਾਲੀ ਗੋਲੀ ਸੀਗੀ, ਉਸ ਮਾਮਲੇ ਦੇ ਵਿੱਚ ਕੀ ਸੀਗਾ ਕਿ ਬਈ ਤਕਰੀਬਨ ਦੱਸਦੇ 2-250 ਕਰੋੜ ਦਾ ਘਪਲਾ ਹੋਇਆ ਸੀਗਾ ਇਹਨਾਂ ਦੇ ਹੀ ਕਾਰਜਕਾਲ ਦੇ ਵਿੱਚ। ਕੀ ਪਤਾ ਕਿਹਨ ਕੀਤਾ, ਇਹਨਾਂ ਨੇ 2 ਕਮੇਟੀਆਂ ਬਣਾਈਆਂ ਪਰ ਕਮੇਟੀਆਂ ਨੇ ਕੰਮ ਮਿੱਟੀ ਕੀਤਾ ਉੱਥੇ। ਤਾਂ ਤੁਸੀਂ ਇਹੋ ਜਿਹੀ ਜਾਂਚ ਪੜਤਾਲ ਕਿਉਂ ਨਹੀਂ ਸਿਰੇ ਚਾੜਦੇ ਬਈ ਜੀ? ਜਾਂ ਤਾਂ ਫਿਰ ਆਰ ਜਾਂ ਪਾਰ, ਜੇ ਤਾਂ ਅਗਲਾ ਬੇਦੋਸ਼ਾ ਹੈ ਬਈ ਤੇ ਫਿਰ ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਠੀਕ ਹੋ ਸਕਦਾ ਹੈ। ਤੇ ਜੇ ਉਹੋ ਜਿਹੇ ਮਾਮਲੇ 'ਚ ਕੋਈ ਦੋਸ਼ੀ ਪਾਇਆ ਜਾਂਦਾ ਉਹ ਤਾਂ ਫਿਰ ਸਾਰੀ ਜ਼ਿੰਦਗੀ ਨਹੀਂ ਨਿਕਲ ਸਕਦਾ ਜੀ। ਤਾਂ ਗੱਲ ਇਹ ਹੈ ਕਿ ਜੇ ਗੇਮ ਖੇਡਣੀ ਹੋ ਜਾਏ ਨਾ, ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ, ਤੇ ਗੱਲ ਇਹ ਹੈ ਕਿ ਜੇ ਹੁਣ ਖੇਡਣ ਹੀ ਲੱਗੇ ਉਹ ਤੇ ਚੱਜ ਨਾਲ ਖੇਡੋ ਜੀ ਜੀ। ਮਤਲਬ ਕਿ ਇਧਰ ਜੇ ਆਪਾਂ ਮੁੱਲਾਪੁਰ ਵਾਲਾ ਆ ਜਾਈਏ, ਹਾਂਜੀ, ਇੱਥੇ ਤੇ ਡਰੱਗ ਦੇ ਵੱਡੇ ਵੱਡੇ ਮਾਮਲੇ ਨੇ, ਇੱਥੇ ਤੇ 500 ਕਰੋੜ ਦੀਆਂ ਰਜਿਸਟਰੀਆਂ ਮਿਲਣ ਦੇ ਦਾਅਵੇ ਨੇ ਜੀ। ਤੇ ਕੇਸ ਕਿਹੜਾ ਪਾਉਂਦੇ ਨੇ ਕੈਪਟਨ ਦੇ ਨਜ਼ਦੀਕੀ ਤੇ ਸਾਬਕਾ OSD ਸੰਧੂ ਤੇ, ਆਖੇ ਜੀ 32 ਲੱਖ ਦਾ ਘਪਲਾ ਹੋਇਆ LED ਲਾਈਟਾਂ 'ਚ। ਜੇ ਕਰਨੀ ਹੈ ਤਾਂ ਗੱਲ ਵੱਡੀ ਕਰੋ ਤਾਂ ਕਿ ਉਹਦੇ ਰਿਜ਼ਲਟ ਵੀ ਵੱਡੇ ਨਿਕਲਣ ਤੇ ਫਿਰ ਸਿਆਸੀ ਗੁਣਾਗਣਿਤ ਦੇ ਵਿੱਚ ਵੀ ਤੁਹਾਨੂੰ ਫਾਇਦੇ ਨੁਕਸਾਨ ਫਿਰ ਵੱਡੇ ਹੀ ਹੋਣ ਜੀ ਜੀ। ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਲੁਧਿਆਣਾ ਇੰਪਰੂਵਮੈਂਟ ਟਰਸਟ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਜੀ। ਹਾਂਜੀ, ਦੇਖੋ ਇਹਦੇ ਵਿੱਚ ਵੀ ਕੀ ਹੈ ਕਿ PC ਕੀਤੀ ਸੀ ਟਾਂਡਾ ਸਾਹਿਬ ਨੇ, ਜਿਹੜੇ ਕਿ ਅਕਾਲੀ ਦਲ ਦੇ ਲੀਡਰ ਨੇ, ਤੁਹਾਨੂੰ ਪਤਾ ਹੀ ਹੈ। ਹਾਂਜੀ, ਤੇ ਇਹ ਬੜੇ ਫੇਮਸ ਲੀਡਰ ਨੇ। ਖੈਰ, ਜਿਹੜੀ ਇਹਨਾਂ ਨੇ PC ਕਰਕੇ ਜੋ ਗੱਲ ਕਹੀ ਹੈ ਕਾਫੀ ਵੱਡੀ ਗੱਲ ਹੈ। ਇਹਨਾਂ ਦੀ ਗੱਲ ਦੇ ਵਿੱਚ ਤੁਹਾਨੂੰ ਪਤਾ ਅਲਵੇਜ਼ ਵਜਨ ਹੁੰਦਾ, ਕਿਉਂਕਿ ਜਿਹੜੇ ਲੋਕ ਲਾਇਰ ਨੇ, ਜਿਹੜੇ ਲੋਕ ਹਾਂਜੀ ਕਾਨੂੰਨ ਤੋਂ ਜਾਣੂ ਨੇ, ਉਹ ਬਿਨਾਂ ਗੱਲ ਤੋਂ ਕੋਈ ਐਵੇਂ ਇਲਜ਼ਾਮ ਤਰਾਸ਼ੀ ਕਰਨਾ ਐਸਾ ਸੰਭਵ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਐਸੀ ਵੈਸੀ ਕੋਈ ਗੱਲ ਕਰਾਂਗੇ
ਤੇ ਫਿਰ ਕਹਾਣੀ ਜਿਹੜੀ ਆ ਪੁੱਠਿਆਂ ਵੀ ਪੈ ਸਕਦੀ ਹੈ। ਤਾਂ ਇਹਨਾਂ ਨੇ ਇੱਕ ਗੱਲ ਕਹੀ ਹੈ ਜਿਹੜੀ ਇੰਪਰੂਵਮੈਂਟ ਟਰਸਟ ਦੇ ਨਾਲ ਜੁੜਦੀ ਹੈ ਕਿ ਬਈ 4000 ਕਰੋੜ ਦਾ ਤਕਰੀਬਨ ਘਪਲਾ ਹੋਇਆ ਹੈ। ਹਿਸਾਬ ਲਾ ਲਓ 4000 ਕਰੋੜ ਦਾ, ਮਤਲਬ ਕਿ ਜ਼ਮੀਨ ਜਿੱਦਾਂ ਕਿ ਬਈ ਉਸ ਜ਼ਮੀਨ ਤੇ ਗਾ ਫਿਰ ਹੋਟਲ ਬਣਾਇਆ ਗਿਆ ਤੇ ਉਹਦੇ ਕਰਕੇ ਜਿਹੜਾ ਟੋਟਲ ਕਹਿ ਲਓ ਕਿ ਇਹ ਘਪਲਾ ਜਿਹੜਾ 4000 ਕਰੋੜ ਦਾ ਹੈ ਕਥਿਤ ਤੌਰ ਤੇ। ਇਹ ਐਡਵੋਕੇਟ ਹਰੀਸ਼ ਰਾਏ ਟਾਂਡਾ ਨੇ ਪੀਸੀ ਕੀਤੀ ਹੈ ਬਕਾਇਦਾ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਕਿਵੇਂ ਹੋ ਗਿਆ, ਕਹਿੰਦੇ ਕਿ ਕੁਝ ਲੋਕਾਂ ਨੇ ਕੋਆਪਰੇਟਿਵ ਸੁਸਾਇਟੀ ਤੇ ਗਲਤ ਤਰੀਕੇ ਨਾਲ ਕਬਜ਼ਾ ਜਮਾ ਰੱਖਿਆ। ਇਸ ਸੁਸਾਇਟੀ ਦੇ ਨਾਮ ਤੇ ਇੱਕ ਪਾਰਕ ਲਿਆ ਗਿਆ ਤੇ ਬਾਅਦ ਦੇ ਵਿੱਚ ਇਸ ਜਗ੍ਹਾ ਤੇ ਹੋਟਲ ਬਣਾ ਦਿੱਤਾ ਗਿਆ। ਖੇਡ ਤੁਸੀਂ ਸਮਝ ਗਏ? ਹਾਂਜੀ। ਮਤਲਬ ਕਿ ਕੋਆਪਰੇਟਿਵ ਸੁਸਾਇਟੀ, ਫਿਰ ਉਸ ਤੋਂ ਬਾਅਦ ਉਹਦੇ ਨਾਮ ਤੇ ਇੱਕ ਪਾਰਕ, ਤੇ ਪਾਰਕ ਨੂੰ ਬਦਲ ਦਿੱਤਾ ਕਾਹਦੇ ਚ? ਹੋਟਲ ਚ। ਤੋ ਇਹ ਹੁੰਦੀਆਂ ਨੇ ਗੇਮਾਂ, ਉਹ ਕਹਿੰਦੇ ਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਹਾਂਜੀ। ਇਹ ਏਦਾਂ ਹੁੰਦੀਆਂ ਨੇ, ਲੁੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਤੇ ਇੱਥੇ ਤੇ ਏਦਾਂ ਚੱਲਦਾ ਲੁੱਚ ਗੁੜੂਚੀਆਂ ਵਾਲਾ ਕੰਮ ਕਿ ਜਿਹਦਾ ਦਾ ਲੱਗਦਾ ਤਾਂ ਹਿਸਾਬ ਲਾ ਲਓ ਕੋਈ NGO ਬਣਾ ਲੈਂਦਾ ਹੈ, ਕੋਈ ਟਰਸਟ ਬਣਾ ਲੈਂਦਾ ਹੈ, ਕੋਈ ਸੁਸਾਇਟੀ ਬਣਾ ਲੈਂਦਾ ਹੈ, ਕੋਈ ਕਲੱਬ ਬਣਾ ਲੈਂਦਾ ਹੈ ਜੀ। ਤੇ ਇਸ ਤਰ੍ਹਾਂ ਮਤਲਬ ਕਿ ਇਹ ਗੇਮਾਂ ਚੱਲਦੀਆਂ ਨੇ। ਤਾਂ ਹੁਣ ਪਤਾ ਨਹੀਂ ਇਹ ਕਿੰਨੇ ਦਾ ਐਗਜ਼ੈਕਟ ਇਹਨਾਂ ਨੇ ਤਾਂ ਜਿਹੜਾ ਦਾਅਵਾ ਕੀਤਾ ਹੈ ਕਿ ਇਹ ਸਾਰਾ ਕੁਝ ਤਕਰੀਬਨ 4000 ਕਰੋੜ ਦਾ। ਵੈਸੇ ਤਾਂ ਤੁਸੀਂ ਅੱਜ ਵੈਸੇ ਜੇ ਦੇਖੀਏ ਤਾਂ ਸਾਰੇ ਪੜ੍ਹਦੇ ਹੀ ਨੇ। ਟ੍ਰਿਬਿਊਨ ਪੜ੍ਹਿਆ ਹੋਏਗਾ, ਉਹਦੇ ਵਿੱਚ ਇੱਕ ਖਬਰ ਲੱਗੀ ਹੈ ਜੀ, ਬੜੀ ਹੈ ਤਾਂ ਪੁਰਾਣੀ ਖਬਰ ਹੈ, ਅੱਜ ਲੱਗੀ ਹੋਈ ਹੈ ਕਿ ਉਦੋਂ ਉਸ ਟਾਈਮ ਜਦੋਂ ਅਕਾਲੀ ਭਾਜਪਾ ਦਾ ਰਾਜ ਸੀਗਾ, ਇਹ ਜਿਹੜੀਆਂ ਇੰਪਰੂਵਮੈਂਟ ਟਰਸਟਾਂ ਨੇ ਆਪਣੇ ਪੰਜਾਬ ਦੇ ਵਿੱਚ, ਤੇ ਇਹਨਾਂ ਨੇ ਮਤਲਬ ਕਿ ਇੱਕ ਪਾਲਿਸੀ ਲਿਆਂਦੀ ਕਿ ਜਿਹੜੇ ਸੱਤਾਧਾਰੀ ਨੇ ਜਾਂ ਵਿਰੋਧੀ ਧਿਰ ਦੇ ਵਿੱਚ ਨੇ, ਇਹ ਮਤਲਬ ਕਿ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਨੂੰ ਪਲਾਟ ਅਲਾਟ ਕੀਤੇ ਜਾਣਗੇ ਜਾਇਦਾਦ। ਤਾਂ ਬਾਅਦ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਕਹਿੰਦੇ ਕਿ ਬਹੁਤੇ ਜਿਹੜੇ ਉਹ ਗਏ ਨੇ ਉਹ ਅਕਾਲੀ ਤੇ ਭਾਜਪਾ ਨੂੰ ਗਏ ਨੇ ਜੀ, ਤੇ ਬੜੇ ਸਸਤੇ ਰੇਟਾਂ ਤੇ। ਮਤਲਬ ਕਿ ਮੈਂ ਪੜ੍ਹ ਰਿਹਾ ਸੀਗਾ, ਐਗਜ਼ੈਕਟ ਤੇ ਮੈਨੂੰ ਯਾਦ ਨਹੀਂ, ਕਿ ਭਾਜਪਾ ਨੂੰ ਨਗਰ ਸੁਧਾਰ ਟਰਸਟ ਜਲੰਧਰ ਦੇ ਵਿੱਚ ਹੀ, ਇੰਪਰੂਵਮੈਂਟ ਟਰਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਉਹਦੇ ਵਿੱਚ ਮਤਲਬ ਕਿ 2717 ਰੁਪਏ ਪ੍ਰਤੀ ਗਜ, ਅਕਾਲੀ ਦਲ ਨੂੰ 1097 ਰੁਪਏ ਪ੍ਰਤੀ ਗਜ ਜ਼ਮੀਨ ਅਲਾਟ ਕੀਤੀ। ਜੀ, ਹਿਸਾਬ ਲਾ ਲਓ। ਤਾਂ ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਵੇਖ ਲਓ ਕਿ ਇਸੇ ਹੀ ਜਲੰਧਰ ਦੇ ਵਿੱਚ ਲਤੀਫਪੁਰੇ ਦੀ ਉਜਾੜੇ ਦੀ ਇਬਾਰਤ ਲਿਖੀ ਗਈ ਹੈ ਤੇ ਇੱਥੇ ਪਲਾਟ ਕੱਟੇਗਾ। ਔਰ ਇਸ ਪਾਲਿਸੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਕੋਈ ਜ਼ਿਆਦਾ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਇਹੀ ਉਸ ਵੇਲੇ ਸੱਤਾਧਾਰੀ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੰਪਰੂਵਮੈਂਟ ਟਰਸਟਾਂ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਹੈ ਉਹ ਤਾਂ ਆਪਾਂ ਨੂੰ ਪਤਾ ਹੀ। ਅੱਗੇ ਵੀ ਇੱਥੇ ਲੁਧਿਆਣੇ ਦੇ ਵਿੱਚ ਪਲਾਟਾਂ ਦਾ ਰੌਲਾ ਪਿਆ, ਜਿਹਦੇ ਚ ਇਹਨਾਂ ਦਾ ਉਸ ਟਾਈਮ ਦਾ ਤਤਕਾਲੀ ਕਹਿ ਲਓ ਜਿਹੜਾ ਕਿ ਬੜਾ ਪਾਵਰਫੁਲ ਸੀਗਾ, ਉਹ ਚੇਅਰਮੈਨ, ਉਹ ਵੀ ਫਸਿਆ ਪਿਆ ਕੇਸਾਂ ਦੇ ਵਿੱਚ। ਹੁਣ ਤਾਂ ਉਹ ਸਾਬਕਾ। ਤਾਂ ਕਹਿਣ ਦਾ ਭਾਵ ਇਹ ਆ ਕਿ ਠੀਕ ਆ, ਇਹ ਤਾਂ ਫਸ ਜਾਂਦੇ ਨੇ, ਕੁਝ ਮਗਰਮੱਛ ਫਸ ਜਾਂਦੇ ਨੇ, ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਇਹਨਾਂ ਮਗਰਮੱਛਾਂ ਨੂੰ ਚਾਰਾ ਪਾਉਂਦੇ ਨੇ ਜਾਂ ਕੁਝ ਮਗਰਮੱਛ ਇਹਨਾਂ ਦੇ ਪਾਲਤੂ ਬਣ ਗਏ ਨੇ, ਉਹਨਾਂ ਨੇ ਮਗਰਮੱਛ ਪਾਲਣ ਦੇ ਸ਼ੌਂਕ ਪਾਲੇ ਹੋਏ ਨੇ, ਉਹ ਪੂਰੀ ਕਮਾਈ ਕਰ ਰਹੇ ਨੇ ਇਹਨਾਂ ਤੋਂ। ਬਈ ਉਹਨਾਂ ਦਾ ਕੀ ਹੈ, ਉਹ ਕੌਣ ਨੇ ਪਰਦੇ ਦੇ ਪਿੱਛੇ? ਇਹ ਵੀ ਤਾਂ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਨਾ ਪ੍ਰਵੀਨ ਜੀ। ਇਹ ਬਹੁਤ ਜ਼ਰੂਰੀ ਹੈ ਕਿ ਬਈ ਤੁਸੀਂ ਉਹ ਹਿਸਾਬ ਕਿਤਾਬ ਕਰੋ ਕਿ ਇਹ ਸਾਰਾ ਜਿਹੜਾ ਕੁਝ ਚੱਲਿਆ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ, ਇਹਦੇ ਤੇ ਸਾਰੇ ਜਿੰਨੇ ਪਰਦੇ ਪਏ ਹੋਏ ਆ ਉਹ ਸਾਰੇ ਪਰਦੇ ਚੁੱਕਣ ਦੀ ਜ਼ਰੂਰਤ ਆ। ਜੀ ਮਿੰਟੂ ਜੀ, ਰੁੱਖ ਕਰੀਏ ਫਰੀਦਕੋਟ ਦਾ। ਫਰੀਦਕੋਟ ਦੇ ਵਿੱਚ ਬੀਜ ਖੋਜ ਕੇਂਦਰ ਜਿਹੜਾ ਉਹ ਬੰਦ ਹੋ ਗਿਆ ਤੇ ਦੱਸਦੇ ਕਿ ਜਿਹੜਾ ਬਰਜਿੰਦਰਾ ਕਾਲਜ ਦੇ ਵਿੱਚ BSc ਐਗਰੀਕਲਚਰ ਦੀਆਂ ਕਲਾਸਾਂ ਲੱਗਦੀਆਂ, ਸ਼ਾਇਦ ਉਹਨਾਂ ਤੇ ਵੀ ਇਹਦਾ ਇਫੈਕਟ ਪੈ ਗਿਆ। ਨਹੀਂ ਦੇਖੋ, ਗੱਲ ਕੀ ਹੈ ਕਿ ਜਿਹੜਾ ਇੱਕ ਤਾਂ ਉਹ ਪਟਿਆਲੇ ਦਾ ਸਰਕਾਰੀ ਕਾਲਜ ਆ, ਆਯੁਰਵੈਦਿਕ ਕਾਲਜ, ਉਹਦੇ ਵਿੱਚ ਵੀ ਦਾਖਲਿਆਂ ਤੇ ਰੋਕ ਲੱਗ ਗਈ ਜੇ। ਉਹ ਕਹਿੰਦੇ ਕਿ ਤੁਹਾਡੇ ਕੋਲ ਸਟਾਫ ਹੀ ਨਹੀਂ ਹੈਗਾ, ਰੈਗੂਲਰ ਭਰਤੀ ਨਹੀਂ ਹੋਈ ਜੀ, ਤੇ ਬੇੜਾ ਗਰਕ ਹੋ ਗਿਆ, ਉਹ ਦਾਖਲੇ ਤੇ ਰੋਕ ਲੱਗ ਗਈ ਆ। ਤੇ ਬਸ ਇਹੀ ਕੁਛ ਆ ਸਾਡੇ ਪੱਲੇ, ਹੁਣ ਇਹੀ ਖਬਰਾਂ ਨੇ। ਖੈਰ ਦੇਖੋ, ਇਹ ਜਿਹੜਾ ਫਰੀਦਕੋਟ ਦਾ ਸਰਕਾਰੀ ਬੀਜ ਖੋਜ ਕੇਂਦਰ ਹੈ ਇਹ ਵੀ ਬੰਦ ਹੋ ਗਿਆ। ਇਹ ਦੱਸਦੇ ਆ ਕਿ 1200 ਏਕੜ ਵਿੱਚ ਚੱਲ ਰਿਹਾ ਸੀਗਾ, ਸਰਕਾਰ ਨੇ ਹੁਣ ਇਹਦੇ ਤੇ ਕੋਈ ਧਿਆਨ ਹੀ ਨਹੀਂ ਦਿੱਤਾ। ਦੱਸਦੇ ਆ ਕਿ ਕਿਸੇ ਨੇ ਕੋਈ ਕੰਮ ਇਸ ਮਾਮਲੇ ਦੇ ਵਿੱਚ ਕੀਤਾ ਨਹੀਂ। 18 ਮਹੀਨਿਆਂ ਤੋਂ ਖੋਜ ਕੇਂਦਰ ਬੰਦ ਪਿਆ, ਇੱਥੇ ਕੋਈ ਵੀ ਫਸਲ ਨਹੀਂ ਬੀਜੀ
ਜੀ ਕਹਿੰਦੇ ਆ ਕਿ ਜਿਸ ਜ਼ਮੀਨ ਉੱਪਰ ਬੀਜ ਖੋਜ ਕੇਂਦਰ ਚੱਲ ਰਿਹਾ ਸੀ, ਉਸ ਜ਼ਮੀਨ ਦੀ ਮਾਲਕੀ ਫਰੀਦਕੋਟ ਰਿਆਸਤ ਦੇ ਨਾਮ ਆ। ਰਿਆਸਤ ਦਾ ਤੁਸੀਂ ਦੇਖਿਆ ਹੀ ਹੈ ਨਾ ਕਿ ਬੜਾ ਰੌਲਾ ਪਿਆ ਸੀ ਤੇ ਹੁਣ ਫੈਸਲਾ ਹੋਇਆ। ਹਾਂਜੀ ਤੇ ਕਹਿੰਦੇ ਆ ਕਿ ਇਹ ਜਿਹੜੀ ਮਹਾਰਾਵਲ ਖੇਵਾ ਜੀ ਟਰਸਟ ਸੀ, ਯੂਨੀਵਰਸਿਟੀ ਨੂੰ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਉਹ 1200 ਏਕੜ ਦਾ ਮਾਮੂਲੀ ਠੇਕਾ ਟਰਸਟ ਨੂੰ ਅਦਾ ਕਰੇ। ਸਮਝੌਤੇ ਮੁਤਾਬਕ ਖੇਤੀਬਾੜੀ ਯੂਨੀਵਰਸਿਟੀ ਨੇ ਸਾਲ 2020 ਤੋਂ ਬਾਅਦ ਟਰਸਟ ਨੂੰ 1200 ਏਕੜ ਜ਼ਮੀਨ ਦਾ ਠੇਕਾ ਦੇਣਾ ਸੀ। ਹਾਲਾਂਕਿ ਬੀਜ ਖੋਜ ਕੇਂਦਰ ਦੇ ਆਸ-ਪਾਸ ਜ਼ਮੀਨਾਂ ਦਾ ਠੇਕਾ 60,000 ਰੁਪਏ ਪ੍ਰਤੀ ਏਕੜ ਹੈ, ਪਰ ਟਰਸਟ ਨੇ ਯੂਨੀਵਰਸਿਟੀ ਤੋਂ ਸਿਰਫ 6,000 ਰੁਪਏ ਪ੍ਰਤੀ ਕਿੱਲਾ ਮੰਗਿਆ ਸੀ ਤੇ ਯੂਨੀਵਰਸਿਟੀ ਨੇ ਠੇਕਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਚਲੋ ਜੀ ਉਹ ਵੀ ਅੱਗੋਂ ਤੁਹਾਨੂੰ ਪਤਾ ਹੀ ਹੈ। ਤਾਂ ਫਿਰ ਇਹ ਜਿਹੜੇ ਮੁਖੀ ਸੀਗੇ ਟਰਸਟ ਦੇ ਤੇ ਚੀਫ ਐਗਜ਼ੀਕਟਿਵ ਜਿਹੜੇ ਸੀਗੇ ਜਗੀਰ ਸਿੰਘ ਸਰਾ, ਉਹਨਾਂ ਨੇ ਕਿਹਾ ਕਿ ਬੀਜ ਖੋਜ ਕੇਂਦਰ ਵਾਲੀ 1200 ਜ਼ਮੀਨ ਤੋਂ ਯੂਨੀਵਰਸਿਟੀ ਨੇ ਆਪਣਾ ਕਬਜ਼ਾ ਜਿਹੜਾ ਉਹ ਛੱਡ ਦਿੱਤਾ ਹੈ ਤੇ ਜ਼ਮੀਨ ਦਾ ਵੱਡਾ ਹਿੱਸਾ ਹੁਣ ਬੇਆਬਾਦ ਪਿਆ। ਜਿਹੜੇ ਵਿਧਾਇਕ ਹੈਗੇ ਨੇ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਦੇ, ਉਹਨਾਂ ਨੇ ਕਿਹਾ ਕਿ ਜੀ ਮਾਮਲਾ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ। ਦੇਖੋ ਗੱਲ ਇਹ ਆ ਕਿ ਸਰਕਾਰ ਦੇ ਧਿਆਨ ਦੇ ਵਿੱਚ ਇੰਨੇ ਮਹੀਨੇ ਗੁਜ਼ਰ ਜਾਂਦੇ ਨੇ, ਹੁਣ ਹੀ ਕਿਉਂ ਆਉਂਦਾ ਹੈ? ਜਦੋਂ ਖਬਰ ਲੱਗਦੀ ਹੈ ਵਰਜ਼ਨ ਲਿਆ ਜਾਂਦਾ ਹੈ ਉਦੋਂ ਹੀ ਕਿਉਂ? ਇਹਨਾਂ ਚੀਜ਼ਾਂ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਤਾਂ ਹੈ ਨਹੀਂ ਕਿ ਮਾਨ ਸਾਹਿਬ ਨੇ ਇਕੱਲੇ ਨਹੀਂ ਵੱਟ ਤੇ ਜਾ ਕੇ ਹਰੇਕ ਸੀਨ ਤੇ ਖਲੋ ਕੇ ਸਾਰਾ ਕੁਝ ਵੇਖਣਾ ਵਾ। ਇਹਦੇ ਵਾਸਤੇ ਅਲੱਗ-ਅਲੱਗ ਮਹਿਕਮੇ ਨੇ। ਇੱਥੇ ਖੇਤੀਬਾੜੀ ਯੂਨੀਵਰਸਿਟੀ ਆ, ਉਹਦੇ ਵਾਸਤੇ ਬਜਟ ਹੈ। ਉਹ ਤੁਹਾਨੂੰ 6,000 ਚ ਮੈਨੂੰ ਦੱਸੋ ਪੰਜਾਬ 'ਚ ਕਿਤੇ ਕਿੱਲਾ ਜ਼ਮੀਨ ਦਾ ਠੇਕੇ ਤੇ ਲੈ ਸਕਦੇ ਹੋ ਤੁਸੀਂ? ਜੀ ਬਿਲਕੁਲ। ਜੇ ਉਹ ਤੁਹਾਨੂੰ ਦੇ ਰਹੇ ਨੇ ਤਾਂ ਤੁਸੀਂ ਮਾਮੂਲੀ ਰੇਟ ਤੇ ਲੈ ਲੈਂਦੇ। ਹੁਣ ਉਹ ਤੁਹਾਨੂੰ ਪਤਾ ਉਧਰੋਂ ਸੁਪਰੀਮ ਕੋਰਟ ਦਾ ਵੀ ਉਧਰੋਂ ਫੈਸਲਾ ਆ ਗਿਆ ਸੀਗਾ, ਹੁਣ ਇਹਨਾਂ ਨੇ ਵੀ ਲੱਤ ਖਿੱਚ ਲਈ ਹੈ। ਸੋ ਬੀਜ ਖੋਜ ਕੇਂਦਰ ਹੈ ਜਿਹੜਾ, ਉਹ ਤੇ ਉਹਦਾ ਤਾਂ ਬੀਜ ਨਾ ਅਸੀਂ ਕਹਿ ਸਕਦੇ ਕਿ ਹੁਣ ਹੁੰਦਾ ਨਜ਼ਰ ਆ ਰਿਹਾ। ਪਰ ਇਹ ਚੀਜ਼ਾਂ ਉਹ ਚੀਜ਼ਾਂ ਨੇ ਜਿਹਦੇ ਵੱਲ ਧਿਆਨ ਦੇਣ ਦੀ ਲੋੜ ਆ। ਜੀ ਤੇ ਜਾਂਦੇ ਗੱਲ ਕਰੀਏ ਮਿੰਟੂ ਜੀ ਨੋਟਬੰਦੀ ਦੀ। ਮੋਦੀ ਸਰਕਾਰ ਦੀ ਨੋਟਬੰਦੀ ਨੂੰ ਸੁਪਰੀਮ ਕੋਰਟ ਨੇ ਜਾਇਜ਼ ਕਰਾਰ ਦੇ ਹੀ ਦਿੱਤਾ ਜੀ। ਦੇਖੋ ਇਹਦੇ ਚ ਕੀ ਆ ਪ੍ਰਵੀਨ ਜੀ, ਗੱਲ ਸਮਝਣ ਵਾਲੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਿਹੜਾ ਹੈ ਉਹ ਹੈ ਇਸ ਗੱਲ ਨੂੰ ਲੈ ਕੇ, ਉਹ ਸਰਕਾਰ ਦੇ ਐਕਸ਼ਨ ਨੂੰ ਨਹੀਂ ਰੋਕ ਸਕਦੇ। ਜੀ ਰੌਲਾ ਇਹ ਹੁੰਦਾ ਕਿ ਕੀ ਐਕਸ਼ਨ ਉਹ ਜਾਇਜ਼ ਹੈ, ਸੰਵਿਧਾਨ ਦੇ ਦਾਇਰੇ ਚ ਹੈ ਕਿ ਨਹੀਂ। ਹਾਂਜੀ ਬਿਲਕੁਲ। ਬਸ ਜੇ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਹੈ ਫਿਰ ਉਹ ਗੱਲ ਕਰਦੇ, ਅਦਰਵਾਈਜ਼ ਨਹੀਂ। ਤਾਂ ਇਹ ਇੱਕ ਟੈਕਨੀਕਲਿਟੀ ਵੇਖਣੀ ਸੀ, ਉਹਨਾਂ ਨੇ ਚੈੱਕ ਕਰਨੀ ਸੀਗੀ ਕਿ ਕੀ ਸੰਵਿਧਾਨ ਦੇ ਮੁਤਾਬਕ ਹੋਇਆ। ਤੇ ਜਦੋਂ ਹੁਣ ਦੇਖੋ ਗੱਲ ਕੀ ਹੈ ਕਿ ਕੇਂਦਰ ਸਰਕਾਰ ਤੇ ਜਿਹੜਾ ਸਾਡਾ ਇੱਥੋਂ ਦਾ ਫੈਡਰਲ ਬੈਂਕ ਉਹ ਕਿਹਦੇ ਤਹਿਤ ਆ? ਉਹ ਹੈਗਾ ਭਾਰਤ ਸਰਕਾਰ ਦੇ ਤਹਿਤ। ਕੌਣ ਚਲਾ ਰਿਹਾ ਜੀ? ਤਾਂ ਗੱਲ ਇਹ ਆ ਕਿ ਤੁਸੀਂ ਮੈਨੂੰ ਦੱਸੋ ਕਿ ਕੋਈ ਵੀ ਸਰਪੰਚ ਹੈ ਜੀ ਜਿਹੜਾ ਉੱਤੇ ਐਮਐਲਏ ਬੈਠਾ ਹੈ ਜੀ ਉਸੇ ਹੀ ਪਾਰਟੀ ਦਾ, ਕੀ ਸਰਪੰਚ ਉਸ ਐਮਐਲਏ ਤੋਂ ਬਾਹਰ ਜਾ ਕੇ ਕੋਈ ਐਫੀਡੇਵਿਟ ਦੇ ਸਕਦਾ? ਨਹੀਂ ਬਿਲਕੁਲ ਉਹਦੀ ਜ਼ਰੂਰਤ ਹੀ ਨਹੀਂ ਪੈਣੀ। ਇੱਥੇ ਤੇ ਮਾਮਲਾ ਹੋਰ ਹੈ ਜੀ। ਇੱਥੇ ਤੇ ਮਾਮਲਾ ਇਹ ਹੈ ਕਿ ਆਰਬੀਆਈ ਖੁਦ ਅੱਗੇ ਹੀ ਨਹੀਂ ਸੀ ਆਈ ਨੋਟਬੰਦੀ ਦੀ ਅਨਾਉਂਸਮੈਂਟ ਕਰਨ। ਅਨਾਉਂਸਮੈਂਟ ਕਰਨ ਕੌਣ ਆਇਆ ਸੀ ਜੀ? ਜਿਹਨੂੰ ਅਰਥ ਵਿਵਸਥਾ ਦਾ ਮੇਰੇ ਵਾਂਗੂ ਇੱਲ ਤੋਂ ਕੁੱਕੜ ਹੀ ਨਹੀਂ ਪਤਾ ਜੀ। ਉਹ ਆ ਗਿਆ ਨਵੰਬਰ 8 2016 ਜੀ, ਸਮਾਂ 8:02 ਤੇ ਬਸ ਫੜ ਲਓ ਹੋ ਗਏ। ਤਾਂ ਗੱਲ ਇਹ ਹੈ ਕਿ ਇਹ ਉਹਨਾਂ ਨੇ ਵੇਖਣਾ ਸੀਗਾ। ਹਾਲਾਂਕਿ 5 ਜੱਜਾਂ ਚੋਂ ਇੱਕ ਜੱਜ ਨੇ ਇਹਨੂੰ ਗੈਰ ਸੰਵਿਧਾਨਕ ਦੱਸਿਆ, ਪਰ ਕਿਉਂਕਿ ਇਹ ਜਿਹੜਾ ਬੈਂਚ ਸੀਗਾ ਇਹ ਬੈਂਚ ਸੀਗਾ ਸੰਵਿਧਾਨਕ ਬੈਂਚ, ਤਾਂ ਉਹਦੇ ਵਿੱਚ ਜਿੱਥੇ ਰਾਏ ਜਿਹੜੀ ਹੈ ਉਹ 3 ਦੇ ਰੂਪ ਚ ਹੋ ਜਾਂਦੀ ਤਾਂ ਉੱਥੇ ਉਹੀ ਫੈਸਲਾ ਮੰਨਿਆ ਜਾਂਦਾ ਹੈ। ਤਾਂ ਵੈਰਡਿਕਟ ਜਿਹੜਾ ਹੈ ਉਹ ਨੋਟਬੰਦੀ ਦੇ ਹੱਕ ਚ ਆਪਾਂ ਦੇਖ ਸਕਦੇ ਹਾਂ। ਪਰ ਗੱਲ ਇਹ ਆ ਕਿ ਸੁਪਰੀਮ ਕੋਰਟ ਨੇ ਇਹਦੇ ਨਫੇ ਨੁਕਸਾਨ ਦਾ ਕੋਈ ਅੰਕਲਨ ਨਹੀਂ ਕੀਤਾ, ਸਿਰਫ ਆਰਬੀਆਈ ਦਾ ਜਵਾਬ ਦੇਖਿਆ ਤੇ ਭਾਰਤ ਸਰਕਾਰ ਦਾ ਜਵਾਬ ਦੇਖਿਆ ਜੀ। ਕਿਸੇ ਨੇ ਇਹ ਥੋੜੀ ਦੇਖਿਆ ਕਿ ਉਰਜਿਤ ਪਟੇਲ ਵਾਲੇ ਜਿਹੜੇ ਉਹ ਦਸਤਖਤ ਸੀ ਉਹ 17 ਮਹੀਨੇ ਪਹਿਲਾਂ ਹੀ ਆ ਗਏ ਨੋਟਾਂ ਤੇ। ਉਹ ਕਿਵੇਂ ਆ ਗਏ? ਬਿਲਕੁਲ ਸਹੀ ਹੈ। ਉਹਦੇ ਤਾਂ ਸਤੰਬਰ 21 ਦੇ ਵਿੱਚ ਸਤੰਬਰ 16 ਦੇ ਵਿੱਚ ਉਹਦੇ ਦਸਤਖਤ ਚੱਲਣੇ ਸੀਗੇ ਨਾ ਜਦੋਂ ਉਹਨੇ ਜੁਆਇਨਿੰਗ ਕੀਤੀ ਜੀ। ਉਹ ਪਹਿਲਾਂ ਹੀ ਹੋ ਗਿਆ 17 ਮਹੀਨੇ। ਉਹ ਕੌਣ ਕਰ ਗਿਆ? ਕਿਸੇ ਨੇ ਦੱਸਣਾ ਥੋੜੀ ਨਾ। ਅੱਛਾ, ਉਹੀਓ ਆਰਬੀਆਈ ਜਿਹਨੇ ਮਤਲਬ ਕਿ ਕਈ ਆਰਟੀਆਈ ਦੇ ਵਿੱਚ ਰਿਕਾਰਡ ਦੇਣ ਤੋਂ ਹੀ ਮਨਾ ਕਰ ਦਿੱਤਾ, ਸੀਐਮਓ ਨੇ ਰਿਕਾਰਡ ਦੇਣ ਤੋਂ ਮਨਾ ਕਰ ਦਿੱਤਾ ਜੀ।
ਹੁਣ ਤਾਂ ਆਰਬੀਆਈ ਆਖੇਗਾ ਕਿਉਂਕਿ ਸਰਕਾਰ ਫਸਦੀ ਹੈ ਉਹਦੇ ਚ। ਹੁਣ ਉਹ ਕਹਿੰਦੇ ਆ ਕਿ ਬਿਲਕੁਲ ਜੀ ਜੋ ਕੀਤਾ ਗਿਆ ਉਹ ਸਾਰਾ ਸਾਡੇ ਕਾਇਦੇ ਦੇ ਮੁਤਾਬਕ ਕੀਤਾ ਗਿਆ। ਰੌਲਾ ਕੀ ਸੀਗਾ? ਰੌਲਾ ਇਹੀ ਸੀਗਾ, ਮੈਂ ਤੁਹਾਨੂੰ ਇੱਕ ਨੁਕਤੇ ਦੀ ਗੱਲ ਦੱਸ ਦਿੰਦਾ ਕਿ ਸੁਪਰੀਮ ਕੋਰਟ ਚ ਝਗੜਾ ਸਿਰਫ ਇੱਕ ਗੱਲ ਦਾ ਸੀ ਕਿ ਜਿਹੜੀ ਕਿਉਂਕਿ ਆਰਬੀਆਈ ਦਾ ਅਲੱਗ ਤੋਂ ਇੱਕ ਐਕਟ ਹੈ ਜ਼ਰੂਰ ਜੀ, ਰਿਜ਼ਰਵ ਬੈਂਕ ਦਾ, ਉਹਦੇ ਚ ਇੱਕ ਧਾਰਾ 26 ਦਾ ਉਪਬੰਧ ਹੈ 2। ਉਹਦੀ ਲੜਾਈ ਸੀ ਸਰ ਇਹ ਕਿ ਕੀ ਸਰਕਾਰ ਸਾਰੀ ਦੀ ਸਾਰੀ ਕਰੰਸੀ ਨੂੰ ਰੱਦ ਕਰ ਸਕਦੀ ਹੈ, ਕਿਉਂਕਿ ਉਹ ਇੰਪਾਵਰਡ ਕਰਦਾ ਇਹਨਾਂ ਨੂੰ ਕਿ ਸਿਰਫ ਇੱਕ ਸੀਰੀਜ਼ ਦੇ ਨੋਟ ਤੁਸੀਂ ਰੱਦ ਕਰ ਸਕਦੇ ਹੋ। ਇਹਨਾਂ ਨੇ ਜਾ ਕੇ ਸਫਾਈਆਂ ਦਿੱਤੀਆਂ, ਫਿਰ ਆਰਬੀਆਈ ਨੇ ਕਹਿ ਦਿੱਤਾ ਤਾਂ ਮਾਮਲਾ ਜਿਹੜਾ ਨਿਬੜ ਗਿਆ। ਪਰ ਇਹ ਸਾਫ਼ ਹੈ ਕਿ ਨਫੇ ਨੁਕਸਾਨ ਦਾ ਉੱਥੇ ਕੋਈ ਲੈਣਾ ਦੇਣਾ ਨਹੀਂ, ਜਦ ਕਿ ਮੇਨ ਗੱਲ ਇਹ ਨੋਟਾਂ ਨੂੰ ਰੱਦ ਕਰਨ ਦੀ, ਨਵੇਂ ਨੋਟ ਛਾਪਣ ਦੀ ਨਹੀਂ ਹੈ। ਮੇਨ ਗੱਲ ਤੇ ਇਹ ਹੈ ਕਿ ਇੰਨਾ ਕੁਝ ਗਵਾ ਕੇ ਹਾਸਲ ਕੀ ਕੀਤਾ? ਜੀ ਬਿਲਕੁਲ, ਹਾਸਲ ਕੀ ਕੀਤਾ? ਮਹਿਜ਼ 10,000 ਕਰੋੜ ਰੁਪਈਆ ਬਾਹਰ ਰਹਿ ਗਿਆ ਸੀ ਚੱਲਣ ਤੋਂ, ਜਦ ਕਿ ਇੰਨੀ ਤਾਂ ਨੋਟਾਂ ਦੀ ਛਪਾਈ ਲੱਗ ਗਈ ਜੀ, ਢੋਆਈ ਲੱਗ ਗਈ। तो ਜਿਹੜਾ 50-55 ਦਿਨ 60 ਦਿਨ ਡਰਾਮਾ ਚੱਲਿਆ ਉਹ ਕਿਸੇ ਨੇ ਦੇਖਣਾ ਹੁਣ ਇੱਥੇ ਕੀ ਹੋਇਆ, ਕਿੰਨੇ ਮਰੇ ਉਹਦਾ ਕੋਈ ਅੰਕੜਾ ਨਹੀਂ ਇਹਨਾਂ ਦੇ ਕੋਲ ਜੀ। ਅੱਛਾ, ਜਿੱਥੇ ਅਮਿਤ ਸ਼ਾਹ ਡਾਇਰੈਕਟਰ ਸੀਗਾ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਚ 745 ਕਰੋੜ ਰੁਪਈਆ 5 ਦਿਨਾਂ ਚ ਜਮਾ ਹੋ ਗਿਆ। ਕੌਣ ਜਮਾ ਕਰਾ ਗਿਆ? ਸਹਿਕਾਰੀ ਬੈਂਕ ਦੇ ਵਿੱਚ ਤੇ 45 ਕਰੋੜ ਜਮਾ ਹੋ ਜਾਏ 5 ਦਿਨਾਂ ਚ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਅੱਛਾ, ਜਿੱਥੇ ਵਿਟਲ ਭਾਈ ਸੀਗਾ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਵਿੱਚ, ਉੱਥੇ 635 ਕਰੋੜ ਜਮਾ ਹੋਇਆ 5 ਦਿਨਾਂ ਚ, ਕੌਣ ਕਰਵਾ ਗਿਆ? ਇਹਨਾਂ ਚੀਜ਼ਾਂ ਦੇ ਜਵਾਬ ਲੱਭਦੇ ਬੁੱਢੇ ਹੋ ਜਾਓਗੇ ਜੀ, ਉਹ ਨਹੀਂ ਮਿਲਣੇ ਕਿਤੇ ਵੀ। ਸੋ ਨੋਟਬੰਦੀ ਕਰਕੇ ਸਿੱਧੀ 2% ਜੀਡੀਪੀ ਨੁਕਸਾਨੀ ਗਈ, ਤਕਰੀਬਨ 2.5 ਤੋਂ 3 ਲੱਖ ਕਰੋੜ ਦਾ ਨੁਕਸਾਨ, ਬੇਰੁਜ਼ਗਾਰੀ ਵਧੀ, ਬੈਂਕਾਂ ਦਾ ਕਰਜ਼ਾ ਵਧਿਆ, ਜਿਹੜੇ ਇਨਵੈਸਟਰ ਸੀਗੇ ਉਹ ਡੁੱਬੇ, ਸਾਰਾ ਕੁਝ ਹੋਇਆ ਜੀ, ਸਾਰਾ ਕੁਝ ਹੋਇਆ। ਤਾਂ ਬਦਲੇ ਦੇ ਵਿੱਚ ਕੀ ਸੀ? ਬਦਲੇ ਚ ਸਾਨੂੰ ਇੱਕੋ ਇੱਕ ਫਾਇਦਾ ਹੋਇਆ, ਡਿਜੀਟਲ ਲੈਣ ਦੇਣ ਦਾ, ਜਿਹੜਾ ਸਿੱਧਾ ਫਾਇਦਾ। ਦੂਸਰਾ ਫਾਇਦਾ ਹੋਇਆ ਸੀ ਕਿ ਲੋਕ ਆਈਟੀਆਰ ਵੱਧ ਭਰਨ ਲੱਗ ਪਏ ਕਿ ਕੱਲ ਨੂੰ ਪੈਸਾ ਕਲੇਮ ਕਰਨਾ ਸੌਖਾ ਹੋ ਜਾਏ। ਆਈਟੀਆਰ ਹਾਲੇ ਵੀ ਅਸੀਂ ਇਮਾਨਦਾਰੀ ਨਾਲ ਨਹੀਂ ਭਰਦੇ, ਸਭ ਨੂੰ ਪਤਾ ਜੀ ਜੀ ਬਿਲਕੁਲ, ਉਹਦੇ ਚ ਵੀ ਬੜਾ ਹੁੰਦਾ, ਸਾਰਿਆਂ ਨੂੰ ਪਤਾ। ਤਾਂ ਕਹਿਣ ਦਾ ਮਤਲਬ ਕਿ ਡਿਜੀਟਲ ਲੈਣ ਦੇਣ ਨੂੰ ਤੁਸੀਂ ਸਫਲਤਾ ਮੰਨ ਸਕਦੇ ਹੋ, ਪਰ ਉਹ ਡਿਜੀਟਲ ਲੈਣ ਦੇਣ ਦਾ ਸਾਰਾ ਤਾਂ ਬਿਲ ਗੇਟਸ ਨੇ 2015 ਚ ਹੀ ਦੱਸ ਦਿੱਤਾ ਸੀ, ਐਲਾਨ ਕਰ ਦਿੱਤਾ ਸੀ ਕਿ ਅਸੀਂ ਇੰਡੀਆ ਚ ਆ ਕੁਝ ਲਿਆਉਣ ਜਾ ਰਹੇ। ਤਾਂ ਫਿਰ ਕਿਉਂ ਨਾ ਨੋਟਬੰਦੀ ਨੂੰ ਬਿਲ ਗੇਟਸ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦਾ ਹੀ ਬਣਾਇਆ ਹੋਇਆ ਜਿਹੜਾ ਸੀਗਾ, ਡਾਇਰੈਕਟ ਕੀਤਾ ਹੋਇਆ ਜਿਹੜਾ ਸੀਗਾ, ਉਹ ਸੀਰੀਅਲ ਕਹਿ ਦਈਏ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਕਰਾਂਗੇ ਖਾਸ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ ਜਿਹੜੇ ਇਸ ਵੇਲੇ ਸੜਕ ਹਾਦਸੇ ਹੋ ਰਹੇ ਨੇ। ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਪਿੰਡ ਬਿਆਸ ਦੇ ਨੇੜੇ ਤੇਜ਼ ਰਫ਼ਤਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਦੇ ਵਿੱਚ 4 ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਇੱਕ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਭੱਠੇ ਕੋਲ ਪਹੁੰਚਣ ਤੇ ਕਾਰ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਡਿਵਾਈਡਰ ਪਾਰ ਕਰਕੇ ਜਲੰਧਰ ਵੱਲੋਂ ਆ ਰਹੇ ਟਰੱਕ ਦੇ ਨਾਲ ਟਕਰਾ ਗਈ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਉਸ ਤੋਂ ਬਾਅਦ ਪੁਲਿਸ ਪਹੁੰਚੀ ਤੇ ਪੁਲਿਸ ਨੇ ਲੋਕਾਂ ਦੀ ਮਦਦ ਦੇ ਨਾਲ ਕਾਰ ਦੇ ਵਿੱਚ ਫਸੇ ਇਹਨਾਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਸੀ। ਕਾਰ ਦੇ ਵਿੱਚ ਸਵਾਰ 4 ਵਿਦਿਆਰਥੀਆਂ ਵਿੱਚੋਂ 2 ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਾਲਕ ਸਮੇਤ 3 ਗੰਭੀਰ ਜ਼ਖਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਕੁੜੀ ਤੇ ਮੁੰਡੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਕਾਰ ਚਾਲਕ ਅਜੇ ਕੁਮਾਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੈ। ਆਪਾਂ ਦੇਖਿਆ ਅਕਸਰ ਹੀ ਜਦੋਂ ਇਹ ਆਹ ਸੀਜ਼ਨ ਆਉਂਦਾ, ਧੁੰਦ ਦਾ ਜਦੋਂ ਟਾਈਮ ਆਉਂਦਾ ਤਾਂ ਸੜਕ ਹਾਦਸਿਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਹਰ ਰੋਜ਼ ਤੁਹਾਨੂੰ 3 ਜਾਂ 4 ਸੜਕ ਹਾਦਸੇ ਸੁਣਨ ਨੂੰ ਮਿਲਦੇ ਨੇ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਾਰ ਵਿਜ਼ੀਬਿਲਟੀ ਦਾ ਬਹੁਤ ਹੱਦ ਤੱਕ ਦੋਸ਼ ਹੁੰਦਾ ਹੈ। ਅਸਲ ਦੇ ਵਿੱਚ ਸੜਕ ਹਾਦਸੇ ਵਾਪਰ ਕਿਉਂ ਰਹੇ ਨੇ ਤੇ ਇਹਨਾਂ ਤੇ ਸਰਕਾਰਾਂ ਹੁਣ ਤੱਕ ਰੋਕ ਕਿਉਂ ਨਹੀਂ ਲਗਾ ਸਕੀਆਂ, ਇਹਦੀ ਬਾਬਤ ਜਦੋਂ ਤੁਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਰਤ ਦੇ ਵਿੱਚ ਜਿੰਨੇ ਵੀ ਸੜਕ ਹਾਦਸੇ ਹੋਏ ਨੇ, ਖਾਸ ਕਰਕੇ ਬੀਤੇ ਸਾਲ ਦੇ ਵਿੱਚ, ਹਾਦਸਿਆਂ ਦੇ ਵਿੱਚ ਜਿਹੜੇ ਕਾਰ ਸਵਾਰ ਮਾਰੇ ਗਏ ਆ, ਉਹਨਾਂ ਦੇ ਵਿੱਚੋਂ 10 ਦੇ ਵਿੱਚੋਂ 8 ਨੇ ਤਾਂ ਸੀਟ ਬੈਲਟਾਂ ਹੀ ਨਹੀਂ ਸੀ ਲਾਈਆਂ। ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਜਿਹੜੇ ਦੁਪਹੀਆ ਵਾਹਨ ਨੇ, ਉਹਨਾਂ ਦੇ ਵਿੱਚੋਂ ਜਿਹੜੇ ਸਵਾਰਾਂ ਦੀਆਂ ਮੌਤਾਂ ਹੋਈਆਂ, ਉਹਨਾਂ ਦੇ ਵਿੱਚੋਂ ਹਰੇਕ 3 ਦੇ ਵਿੱਚੋਂ 2 ਨੇ ਤਾਂ ਹੈਲਮਟ ਹੀ ਨਹੀਂ ਪਾਇਆ ਹੋਇਆ ਸੀ। ਕੇਂਦਰੀ ਸੜਕ ਆਵਾਜਾਈ ਮਹਿਕਮੇ ਦੀ ਰਿਪੋਰਟ ਸੀਟ ਬੈਲਟਾਂ ਤੇ ਹੈਲਮਟਾਂ ਨੂੰ ਇਨਸਾਨੀ ਜਾਨਾਂ ਦੇ ਰਾਖੇ ਕਰਾਰ ਦਿੰਦੀ ਹੈ। ਤੇ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹਦਾ ਸੜਕ ਹਾਦਸਾ ਕੋਈ ਹੁੰਦਾ ਤਾਂ ਉਹਦੇ ਵਿੱਚ ਗੰਭੀਰ ਸੱਟਾਂ ਤੇ ਮੌਤਾਂ ਦਾ ਖਦਸ਼ਾ ਅੱਧਾ ਘਟਾਇਆ ਜਾ ਸਕਦਾ ਹੈ ਤੇ ਸਹੀ ਢੰਗ ਨਾਲ ਬੰਨੇ ਹੋਏ ਅਤੇ ਪੂਰੇ ਚਿਹਰੇ ਨੂੰ ਢੱਕਣ ਵਾਲੇ ਹੈਲਮਟਾਂ ਦੇ ਰਾਹੀਂ ਹਾਦਸਿਆਂ ਦੇ ਵਿੱਚ ਜਾਨਲੇਵਾ ਸੱਟਾਂ ਨੂੰ 64% ਤੱਕ ਤੇ ਸਿਰ ਦੀਆਂ ਸੱਟਾਂ ਨੂੰ 74% ਤੱਕ ਘਟਾਇਆ ਜਾ ਸਕਦਾ ਹੈ। ਇਹ ਅਜਿਹੇ ਅੰਕੜੇ ਨੇ ਜਿਹੜੇ ਪਿਛਲੇ ਕਈ ਸਾਲਾਂ ਦੀ ਖੋਜ ਤੇ ਸਰਵੇਖਣਾਂ ਦੇ ਵਿੱਚੋਂ ਮਿਲੇ ਨੇ ਤੇ ਬੀਤੇ ਕਈ ਸਾਲਾਂ ਦੇ ਦੌਰਾਨ ਵੱਡੇ ਪੱਧਰ ਤੇ ਪ੍ਰਚਾਰੇ ਤੇ ਪਸਾਰੇ ਗਏ ਨੇ। ਪਰ ਇਸ ਦੇ ਬਾਵਜੂਦ ਸੀਟ ਬੈਲਟਾਂ ਤੇ ਹੈਲਮਟ ਪਹਿਨਣ ਪ੍ਰਤੀ ਬੇਮੁਖੀ ਅਤੇ ਝਿਜਕ ਹੈਰਾਨ ਕਰ ਦੇਣ ਵਾਲੀ ਹੈ। ਸਨਅਤਕਾਰ ਸਾਇਰਸ ਮਿਸਤਰੀ ਦੀ ਮੌਤ ਤੋਂ ਬਾਅਦ ਕਈ ਸੂਬਿਆਂ ਨੇ ਕਾਰ ਦੀ ਪਿਛਲੀ ਸੀਟ ਦੇ ਸਵਾਰਾਂ ਨੂੰ ਵੀ ਸੀਟ ਬੈਲਟਾਂ ਨਾ ਲਾਉਣ ਤੇ ਜੁਰਮਾਨੇ ਕਰਨ ਦੇ ਹੁਕਮ ਜਾਰੀ ਕੀਤੇ ਸਨ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਾਰ ਨਿਰਮਾਤਾਵਾਂ ਵੱਲੋਂ ਸਾਰੀਆਂ ਸੀਟਾਂ ਦੇ ਸਵਾਰਾਂ ਦੇ ਲਈ ਬੈਲਟ ਅਲਾਰਮ ਲਾਏ ਜਾਣੇ ਚਾਹੀਦੇ ਨੇ। ਭਾਰਤ ਨੇ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ 50 ਸਾਲਾਂ ਦੇ ਵਿੱਚ ਅੱਧੀ ਘਟਾਉਣ ਦੇ ਟੀਚੇ ਦੇ ਨਾਲ 2015 ਦੇ ਵਿੱਚ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਦੇ ਵਿੱਚ ਸੜਕਾਂ ਤੇ ਸੁਰੱਖਿਆ ਬਾਰੇ ਹੋਏ ਬ੍ਰਾਜ਼ੀਲੀਆ ਐਲਾਨਨਾਮੇ ਉੱਤੇ ਦਸਤਖਤ ਕੀਤੇ ਸਨ। 2015 ਦੇ ਵਿੱਚ ਇਹ ਸਹੀ ਪਾਈ ਗਈ ਸੀ। 2019 ਤੱਕ ਆਉਂਦਿਆਂ ਇਹ ਗਿਣਤੀ 3% ਵੱਧ ਗਈ। ਮੁਲਕ ਭਰ ਦੇ ਵਿੱਚ 2021 ਦੇ ਦੌਰਾਨ 4,12,000 ਸੜਕ ਹਾਦਸੇ ਹੋਏ, ਜਿਨ੍ਹਾਂ ਦੇ ਵਿੱਚ ਤਕਰੀਬਨ 1,55,000 ਜਾਨਾਂ ਜਾਂਦੀਆਂ ਰਹੀਆਂ, ਜੋ ਕਿ ਬਹੁਤ ਚਿੰਤਾ ਕਰਨ ਵਾਲਾ ਅੰਕੜਾ ਹੈ। 2019 ਦੇ ਮੁਕਾਬਲੇ ਹਾਦਸਿਆਂ ਦੀ ਗਿਣਤੀ 8,1% ਤੇ ਜ਼ਖਮੀਆਂ ਦੀ ਗਿਣਤੀ 14,8% ਯਾਨੀ ਕਿ 15% ਜਿਹੜੀ ਆ ਉਹ ਘਟ ਗਈ ਸੀ। ਪਰ ਮੌਤਾਂ ਦੀ ਦਰ ਦੇ ਵਿੱਚ 2% ਦਾ ਵਾਧਾ ਹੋਇਆ। ਕਰੋਨਾ ਆ ਗਿਆ ਸੀ, ਇਸੇ ਕਰਕੇ ਜਿਹੜੀਆਂ ਬੰਦਸ਼ਾਂ ਲੱਗੀਆਂ ਸਨ, ਉਹਦੇ ਸਿੱਟੇ ਵਜੋਂ 2020 ਦੇ ਦੌਰਾਨ ਸੜਕ ਹਾਦਸਿਆਂ, ਜ਼ਖਮੀਆਂ ਤੇ ਮੌਤਾਂ ਦੀ ਦਰ ਦੇ ਵਿੱਚ ਵੀ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ ਸੀ। ਪੰਜਾਬ ਪੁਲਿਸ ਨੇ ਜਿਹੜੇ ਅੰਕੜੇ ਜਾਰੀ ਕੀਤੇ ਸੀ, ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ 2021 ਦੇ ਵਿੱਚ ਕਿ ਪੰਜਾਬ ਦੇ ਵਿੱਚ 4599 ਯਾਨੀ ਕਿ ਤਕਰੀਬਨ 4600 ਇਹਨਾਂ ਦਾ ਰੋਜ਼ ਕਿਸੇ ਨਾ ਕਿਸੇ ਸੜਕ ਹਾਦਸੇ ਨਾਲ ਵਾਹ ਪੈਂਦਾ ਹੈ। 13 ਵਿਅਕਤੀਆਂ ਦੀ ਮੌਤ ਹੁੰਦੀ ਹੈ। ਉਹਨਾਂ ਦੇ ਵਿੱਚੋਂ 70% ਲੋਕ 18 ਤੋਂ ਲੈ ਕੇ 45 ਵਰ੍ਹਿਆਂ ਦੇ ਸਨ। ਲਗਭਗ 21% ਹਾਦਸੇ
ਸ਼ਾਮ ਦੇ 6 ਵਜੇ ਤੋਂ ਲੈ ਕੇ 9 ਵਜੇ ਦੇ ਵਿਚਕਾਰ ਹੋਏ। ਇਸੇ ਤਰ੍ਹਾਂ 2020 ਦੇ ਮੁਕਾਬਲੇ 2021 ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਮੌਤਾਂ ਦੀ ਗਿਣਤੀ ਸੀ, ਉਹਨਾਂ ਦੇ ਵਿੱਚ 18% ਦਾ ਵਾਧਾ ਦੇਖਣ ਨੂੰ ਮਿਲਿਆ। ਇਹਦੇ ਵਿੱਚ ਇਹ ਨਹੀਂ ਹੈ ਕਿ ਇਕੱਲੇ ਦੋਪਹੀਆ ਵਾਹਨਾਂ ਤੇ ਜਿਹੜੇ ਸਵਾਰ ਆ ਉਹਨਾਂ ਦੀਆਂ ਮੌਤਾਂ ਹੋਈਆਂ ਜਾਂ ਸੀਟ ਬੈਲਟਾਂ ਦੀਆਂ, ਨਹੀਂ, ਕਈ ਮੌਤਾਂ ਜਿਹੜੇ ਲੋਕ ਫੁੱਟਪਾਥਾਂ ਦੇ ਉੱਤੇ ਸੌਂਦੇ ਨੇ, ਪੈਦਲ ਲਾਂਘਿਆਂ ਤੋਂ ਲੰਘਦੇ ਨੇ, ਸਾਈਕਲ ਟਰੈਕਾਂ ਦੇ ਉੱਤੇ ਚੱਲਦੇ ਨੇ, ਉਹਨਾਂ ਦੀਆਂ ਵੀ ਹੋਈਆਂ ਨੇ। ਬੀਤੇ ਸਾਲ ਪੈਦਲ ਚੱਲਣ ਵਾਲੀਆਂ ਦੀਆਂ ਹੋਈਆਂ 29,124 ਮੌਤਾਂ ਦਾ ਆਂਕੜਾ ਵੀ ਓਨਾ ਹੀ ਗੰਭੀਰ ਹੈ। ਇਹਨਾਂ ਦੇ ਵਿੱਚੋਂ 9462 ਯਾਨੀ ਕਿ 9500 ਮੌਤਾਂ ਕੌਮੀ ਸ਼ਾਹਰਾਹਾਂ ਉੱਤੇ ਹੋਈਆਂ ਨੇ। ਸਾਈਕਲ ਸਵਾਰਾਂ ਦੀਆਂ 4702 ਮੌਤਾਂ ਹੋਈਆਂ ਨੇ ਤੇ ਤਕਰੀਬਨ 1700 ਮੌਤ ਕੌਮੀ ਸ਼ਾਹਰਾਹ ਦੇ ਉੱਤੇ ਹੋਈ ਹੈ। ਸ਼ਹਿਰਾਂ ਨੂੰ ਇਸ ਸਬੰਧ ਦੇ ਵਿੱਚ ਲੋਕ ਕੇਂਦਰਿਤ ਹੱਲਾਂ ਜਿਵੇਂ ਫੁੱਟਪਾਥਾਂ, ਪੈਦਲ ਲਾਂਘਿਆਂ ਤੇ ਸਾਈਕਲ ਟਰੈਕਾਂ ਦੀ ਉਸਾਰੀ ਉੱਤੇ ਫੰਡ ਜਿਹੜੇ ਆ ਖਰਚ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ। ਪੈਦਲ ਚੱਲ ਕੇ ਸੜਕ ਪਾਰ ਕਰਨ ਵਾਲੇ ਪੁਲ ਵਿਹਾਰਕ ਇੰਜੀਨੀਅਰਿੰਗ ਦੇ ਮੁਤਾਬਕ ਉਸਾਰੇ ਜਾਣੇ ਚਾਹੀਦੇ ਨੇ, ਨਾ ਕਿ 2-2 ਮੰਜ਼ਿਲਾਂ ਉੱਚੇ, ਜਿਨ੍ਹਾਂ ਨੂੰ ਵਰਤਣ ਤੋਂ ਬਹੁਤੇ ਲੋਕ ਗੁਰੇਜ਼ ਕਰਦੇ ਨੇ। ਸੜਕ ਹਾਦਸਿਆਂ ਦੇ ਵਿੱਚ ਜਿਹੜੀਆਂ ਹੋ ਰਹੀਆਂ ਮੌਤਾਂ, ਉਹਨਾਂ ਨੂੰ ਘਟਾਉਣ ਦੇ ਲਈ ਨਾ ਸਿਰਫ ਕਾਰਾਂ ਚਲਾਉਣ ਵਾਲਿਆਂ ਨੂੰ, ਸਗੋਂ ਕਾਰ ਦੇ ਵਿੱਚ ਬੈਠੇ ਸਾਰੇ ਯਾਤਰੀਆਂ ਨੂੰ ਸੀਟ ਬੈਲਟਾਂ ਲਾਉਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਸਫ਼ਰ ਕਰਦੇ ਸਮੇਂ ਹੈਲਮਟ ਪਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸਰਕਾਰਾਂ ਨੂੰ ਸੜਕਾਂ ਦੀ ਬਣਤਰ, ਰੱਖ ਰਖਾਓ, ਜ਼ਰੂਰੀ ਸੂਚਨਾਵਾਂ ਦੇਣ ਦੇ ਪ੍ਰਬੰਧਾਂ ਅਤੇ ਸ਼ਾਹਰਾਹਾਂ ਤੇ ਐਂਬੂਲੈਂਸਾਂ ਮੁਹੱਈਆ ਕਰਵਾਉਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕੀ ਹੁੰਦਾ ਹੈ ਕਿ ਖਾਸ ਕਰਕੇ ਪੰਜਾਬ, ਖਾਸ ਕਰਕੇ ਦਿੱਲੀ ਦੇ ਵਿੱਚ, ਜਦੋਂ ਤੁਸੀਂ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਹੋ, ਉੱਥੇ ਇੱਕ ਨਾਕਾ ਲੱਗਿਆ, ਕਾਗਜ਼ ਚੈੱਕ ਹੁੰਦੇ ਆ, ਚਲਾਨ ਹੋ ਜਾਂਦਾ ਤੇ ਨਹੀਂ ਤਾਂ ਲੈ ਦੇ ਕੇ ਬੰਦਾ ਲੰਘ ਜਾਂਦਾ। ਇਹ ਆਦਤ ਹੈ ਤੇ ਬਹੁਤੇ ਸਾਡੇ ਵਰਗੇ ਕੀ ਕਰਦੇ ਆ, ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ, ਕਿ ਜਿਹੜੀ ਸ਼ਹਿਰ ਦੇ ਵਿੱਚ ਜਿੱਥੇ ਪਤਾ ਲੱਗੇ ਵੀ ਇੱਥੇ ਨਾਕਾ ਲੱਗਿਆ, ਇੱਥੇ ਕਾਗਜ਼ ਚੈੱਕ ਹੁੰਦੇ ਆ, ਤੇ ਉੱਥੋਂ ਕੋਈ ਹੋਰ ਲਿੰਕ ਰੋਡ ਦੇ ਰਾਹੀਂ ਪਿੰਡਾਂ ਵਾਲਿਆਂ ਨੂੰ ਪਤਾ ਹੁੰਦਾ ਚੋਰ ਮੋਰੀਆਂ ਦਾ, ਜਾਂ ਆਮ ਲੰਘਣ ਵਾਲਿਆਂ ਨੂੰ ਵੀ ਪਤਾ ਹੁੰਦਾ। ਉਹ ਕਹਿੰਦੇ ਯਾਰ ਆਹ ਇੰਨੇ ਨੰਬਰ ਗਲੀ ਵਿੱਚੋਂ ਦੀ ਪਾ ਕੇ ਤੇ ਉਹ ਗਾਂਹ ਜਾ ਕੇ ਸੜਕ ਉੱਤੇ ਨਿਕਲਿਓ, ਕੀ ਲੋੜ ਹੈ ਇਹਨਾਂ ਨਾਲ ਵਾਹ ਪਾਉਣ ਦੀ। ਸੋ ਇਹ ਐਂ ਅਸੀਂ ਇੱਕ ਆਪਣੇ ਆਪ ਪਰਸਨਲੀ ਵੀ ਜਿਹੜਾ ਟ੍ਰੈਫਿਕ ਆਪਣੇ ਆਪ ਹੀ ਡਾਇਵਰਟ ਕਰ ਲੈਂਦੇ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਜਾਨ ਤਾਂ ਸਾਡੀ ਹੈ। ਅਸੀਂ ਪੁਲਿਸ ਨੂੰ ਚਕਮਾ ਦੇ ਦਿਆਂਗੇ, ਕਾਗਜ਼ ਨਾ ਵਿਖਾਵਾਂਗੇ, ਅਸੀਂ ਟੈਕਸ ਤੋਂ ਬਚ ਜਾਾਂਗੇ, ਅਸੀਂ ਹੋਰ ਚੀਜ਼ਾਂ ਤੋਂ ਬਚ ਜਾਾਂਗੇ, ਪਰ ਜਾਨ ਤਾਂ ਸਾਡੀ ਹੈ। ਜ਼ਖਮ, ਸੱਟ ਵੱਜੂਗੀ ਤਾਂ ਉਹ ਸਰੀਰ ਤਾਂ ਸਾਡਾ ਹੀ ਹੈ ਨਾ। ਪਰ ਇਹ ਅਣਗਹਿਲੀ ਲੋਕਾਂ ਦੀ ਹੈ, ਪਰ ਇਕੱਲੇ ਲੋਕ ਹੀ ਜ਼ਿੰਮੇਵਾਰ ਨਹੀਂ। ਸੜਕਾਂ ਦਾ ਢਾਂਚਾ, ਪੁਲਾਂ ਦੀ ਘਾਟ, ਠੇਕਿਆਂ ਦੇ ਵਿੱਚ ਠੇਕੇਦਾਰਾਂ ਨਾਲ ਰਲ ਮਿਲ ਕੇ ਜਿਹੜੇ ਪੈਦਲ ਲੰਘਣ ਵਾਲੇ ਲੋਕ ਆ, ਉਹਨਾਂ ਦੇ ਪੁਲ ਗਾਇਬ ਕਰ ਦਿੱਤੇ ਜਾਂਦੇ ਆ। ਯੂ ਟਰਨ ਦਾ ਬੜਾ ਵੱਡਾ ਮਸਲਾ ਹੈ। ਇੱਥੇ ਤੁਸੀਂ ਸਿਸਟਮ ਵੇਖੋਗੇ ਫ੍ਰੀਵੇਜ਼ ਦਾ, ਹੋਰ ਤਰ੍ਹਾਂ ਦਾ, ਪਰ ਉੱਥੇ ਤੁਸੀਂ ਦੇਖੋਗੇ ਚੱਲਦਾ ਚੱਲਦਾ ਬੰਦਾ, ਪਤਾ ਲੱਗਦਾ ਜਦੋਂ ਤੁਹਾਡੇ ਅੱਗੇ ਜਾ ਰਹੀ ਕਾਰ ਹੌਲੀ ਹੋ ਜਾਂਦੀ ਹੈ, ਤੁਹਾਨੂੰ ਵੀ ਬ੍ਰੇਕ ਲਾਉਣੇ ਪੈਂਦੇ ਆ, ਪਤਾ ਲੱਗਿਆ ਕਿ ਅੱਗੇ ਯੂ ਟਰਨ ਹੈ। ਸੋ ਇਹ ਬੜਾ ਖਤਰਨਾਕ ਹੈ। ਕਈ ਹੁਣ ਸਾਈਕਲ ਸਵਾਰ ਆ ਜਿਹੜੇ, ਜਾਂ ਮੋਟਰਸਾਈਕਲ ਸਵਾਰ ਨੇ ਜਾਂ ਹੋਰ ਨੇ, ਉਹ ਬੰਦਾ ਇੱਕ ਸਾਈਡ ਤੋਂ, ਜਿਹੜੇ ਵਨ ਵੇ ਜਿੱਥੇ ਟ੍ਰੈਫਿਕ ਹੈ ਉੱਥੇ ਤਾਂ ਉਹ ਜਦੋਂ ਹਾਈਵੇ ਤੇ ਚੜ੍ਹਦਾ ਦੇਖ ਲੈਂਦਾ, ਪਰ ਜਦੋਂ ਅੱਗੇ ਜਾ ਕੇ ਉਹ ਦੂਜਿਆਂ ਨੂੰ ਕ੍ਰਾਸ ਕਰਦਾ, ਮਤਲਬ ਜਿਹੜੇ ਰਲ ਗਿਆ ਜਾਂ ਉਹਨੇ ਦੂਜੀ ਜਿਹੜੀ ਆਵਾਜਾਈ ਕ੍ਰਾਸ ਕਰਨੀ ਹੈ ਦੂਜੇ ਅਪੋਜ਼ਿਟ ਸਾਈਡ ਵਾਲੀ, ਤਾਂ ਉੱਥੇ ਆ ਕੇ ਉਹ ਚਕਮਾ ਖਾ ਜਾਂਦਾ। ਇਸੇ ਕਰਕੇ ਸੜਕ ਹਾਦਸੇ ਹੁੰਦੇ ਆ। ਅਸੀਂ ਦੇਖਿਆ ਲੋਕ ਵਿਲਕਦੇ ਰਹਿੰਦੇ ਆ, ਘੰਟਾ ਘੰਟਾ ਪੁਲਿਸ ਨਹੀਂ ਆਉਂਦੀ, ਐਂਬੂਲੈਂਸ ਨਹੀਂ ਆਉਂਦੀ। ਇਹ ਸਭ ਕੁਛ ਕਿਹਨੇ ਕਰਨਾ ਹੈ? ਵੇਖਣਾ ਲੋਕਾਂ ਨੇ ਹੈ। ਹਾਈਵੇ ਤੇ ਚੜ੍ਹਨ ਵੇਲੇ ਇਹਤਿਆਤ ਵਰਤਣੀ, ਸਪੀਡ ਵੇਖਣੀ, ਸੀਟ ਬੈਲਟ ਲਾਉਣੀ, ਹੈਲਮਟ ਪਾਉਣਾ, ਇਹ ਲੋਕਾਂ ਦਾ ਕੰਮ ਹੈ। ਪਰ ਹਾਦਸਿਆਂ ਤੋਂ ਬਚਾਉਣਾ ਸਰਕਾਰਾਂ ਦਾ ਕੰਮ ਹੈ। ਤੁਹਾਡਾ ਢਾਂਚਾ ਵਿਕਸਿਤ ਹੋਣਾ ਚਾਹੀਦਾ ਹੈ। ਤੁਹਾਡੇ ਹਸਪਤਾਲ ਇਹੋ ਜਿਹੇ ਹੋਣੇ ਚਾਹੀਦੇ, ਕੋਈ ਜ਼ਖਮੀ ਤੁਹਾਡੀ ਜਿਹੜੀ ਜ਼ਖਮਾਂ ਦੀ ਤਾਪ ਸਹਾਰਦਾ, ਆਪਣੀ ਜਾਨ ਤੋਂ ਹੱਥ ਨਾ ਧੋ ਬੈਠੇ। ਤੁਹਾਡਾ ਜਿਹੜੀ ਵਿਵਸਥਾ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜੇ ਕਿਤੇ ਸੜਕ ਹਾਦਸਾ ਕਿਸੇ ਦੀ ਅਣਗਹਿਲੀ ਕਰਕੇ ਵਾਪਰ ਵੀ ਗਿਆ ਤੇ ਗੰਭੀਰ ਜ਼ਖਮੀ ਰੂਪ ਦੇ ਵਿੱਚ ਉਹਦੀ ਜਾਨ ਬਚਾਈ ਜਾਂਦੀ ਹੋਵੇ, ਬਚਾਈ ਜਾ ਸਕਦੀ ਹੋ। ਆਪਾਂ ਦੇਖਿਆ ਬਹੁਤ ਵਾਰੀ ਲੋਕ ਹਸਪਤਾਲ ਜਾਣ ਖੁਣੋ ਹੀ ਦਮ ਤੋੜ ਜਾਂਦੇ ਆ, ਉਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ, ਸਿਸਟਮ ਗੁੰਝਲਦਾਰ ਹੈ, ਕੋਈ ਛੇਤੀ ਕਿਤੇ ਸਹਾਇਤਾ ਨਹੀਂ ਕਰਦਾ, ਪੁਲਿਸ ਨਹੀਂ ਪਹੁੰਚਦੀ, ਐਂਬੂਲੈਂਸ ਨਹੀਂ ਪਹੁੰਚਦੀ, ਹਸਪਤਾਲ ਦੇ ਵਿੱਚ ਲਿਜਾ ਕੇ ਟਰੀਟ ਨਹੀਂ ਹੁੰਦਾ ਉਸ ਤਰੀਕੇ ਦਾ ਜਿਹੜਾ ਇੱਕ ਐਮਰਜੈਂਸੀ ਦੇ ਨਾਲ ਹੋਣਾ ਚਾਹੀਦਾ, ਜਾਂ ਸੜਕ ਹਾਦਸੇ ਵਿੱਚ ਪੀੜਤ ਬੰਦੇ ਨਾਲ ਹੋਣਾ ਚਾਹੀਦਾ। ਸੋ ਕੁੱਲ ਮਿਲਾ ਕੇ ਲੋਕਾਂ ਨੂੰ ਤੇ ਸਰਕਾਰਾਂ ਨੂੰ, ਦੋਨਾਂ ਧਿਰਾਂ ਨੂੰ ਰਲ ਕੇ ਇਸ ਗੱਲ ਨੂੰ ਸਹਿਰਦਤਾ ਵੱਲ ਲੈਣਾ ਚਾਹੀਦਾ, ਤਾਂ ਜੋ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਸੜਕ ਹਾਦਸਿਆਂ ਦੇ ਵਿੱਚ ਅਜਾਈਂ ਚਲੀਆਂ ਜਾਂਦੀਆਂ, ਉਹਨਾਂ ਨੂੰ ਬਚਾਇਆ ਜਾ ਸਕੇ। ਵੇਲਾ ਹੋ ਚੱਲਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ
ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਤੇ ਨਾਲੋਂ ਨਾਲ ਅਮਰੀਕਾ ਦੇ ਵਿੱਚ ਅਹਿਮ ਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।